ਕਿਦਾਂ ਦੇਸੂ ਆ? ਉਹੀ ਆ ਤਾਇਆ। ਉਹ ਬੱਲੇ ਬੱਲੇ ਦੇਸਰਾਜ ਕੀ ਹਾਲ ਆ? ਵਧੀਆ ਤਾਇਆ ਠੀਕ ਆ। ਇਹ ਕਿੱਧਰ ਤੁਰਿਆ ਫਿਰਦਾ ਚਾਚਾ? ਕੀ ਚੱਕਿਆ ਹੱਥ ਦੇ ਵਿੱਚ? ਕੀ ਕੁਝ ਫੜਿਆ ਹੈ? ਮੈਨੂੰ ਲੱਗਦਾ ਇਹ ਪਲਾਸਟਿਕ ਦੇ ਬੈਗ ਦੇ ਵਿੱਚ ਪਲਾਸਟਿਕ ਦੀ ਆ ਰਬੜੀ ਡਿਸਟ੍ਰੀਬਿਊਸ਼ਨ ਪਾਇਆ ਸਿੱਟਣ ਚੱਲਿਆ ਕਹਿੰਦਾ ਇਹ। ਉਹ ਨਹੀਂ ਤਾਇਆ ਕੂੜਾ ਆ ਕੂੜਾ। ਕੂੜਾ ਹੀ ਲੱਗਦਾ। ਤਾਇਆ ਮਿੰਦੀ ਸਹੀ ਕਹਿੰਦਾ। ਹਾਂ ਇਹਦਾ ਕਿਤੇ ਅੱਜ ਦਾ ਕੰਮ ਆ ਇਹ। ਹਾਂ ਇਹਦਾ ਨਿੱਤ ਦਾ ਹੀ ਕੰਮ ਆ। ਉਹ ਸੱਚੀ ਕੂੜਾ ਸਿੱਟਣ ਚੱਲਿਆ? ਤੈਨੂੰ ਪਤਾ ਚੰਡੀਗੜ੍ਹ ਵਾਲੀ ਬੁੜੀ ਦਾ ਚੰਡੀਗੜ੍ਹ ਵਾਲੀ ਦਾ ਅਗਲੇ ਢੋਲ ਵਜਾ ਕੇ ਜਾਂਦੇ ਤੇ ਨਾਲੇ ਦਿੰਦੇ ਫਾਈਨ ਬਚ ਕੇ ਨਹੀਂ। ਤਾਇਆ ਉਹਨਾਂ ਨੇ ਤਾਂ ਢੋਲ ਵਜਾਏ ਆ ਲਿਆ ਕੇ ਕਿਤੇ ਇਹਦੀ ਭੂਤ ਦਾ ਢੋਲ ਬਣਾ ਲੈਣਾ ਉਹ ਹੈ। ਓਏ ਆ ਜਾ ਬਹਿ ਜਾ। ਪੁੱਠੇ ਕੰਮ ਕਰਦਾ ਇਹ। ਚੰਗਾ ਤਾਇਆ ਮੈਂ ਚੱਲਦਾ। ਨਹੀਂ ਤੇਰੀ ਮਰਜ਼ੀ ਆ ਤੇ ਮੈਂ ਜਾਣਾ ਸ਼ਹਿਰ ਨੂੰ। ਸ਼ਹਿਰ ਨੂੰ ਚੱਲਿਆ? ਚੱਲ ਠੀਕ ਆ ਫੇ ਜਿਹਦਾ ਬਸਦਾ ਰਿਹਾ ਸ਼ੇਰਾ। ਤੇ ਬਸ ਤਾਇਆ ਆਪਾਂ ਉਹਨੂੰ ਤਾਂ ਕਹੀ ਜਾਂਦੇ ਦੇਸੂ ਨੂੰ। ਆਪਾਂ ਸਾਰੇ ਇਦਾਂ ਕਰਦੇ ਆ। ਆਪਾਂ ਜਿਹੜੇ ਵੀ ਮਰਜ਼ੀ ਪਿੰਡ ਚਲੇ ਜਾਈਏ ਆਪਣੇ ਪਿੰਡ ਦੀ ਆਪਾਂ ਗੱਲ ਕਰ ਲਈਏ। ਘਰ ਦਾ ਬੰਦਾ ਹਰ ਕੋਈ ਸਫਾਈ ਰੱਖਦਾ। ਜਿੰਨਾ ਕੂੜਾ ਹੁੰਦਾ ਲਿਆ ਕੇ ਉਹ ਮਾਰਦਾ। ਕਿੱਡੇ ਕਿੱਡੇ ਆ ਲੱਗੇ ਆ ਢੇਰ। ਮੈਂ ਆਪਣੀ ਸੁਰ ਦੀ ਗੱਲ ਕਰਦਾ। ਜਿੱਦਾਂ ਬੀਹੀ ਹੁੰਦੀ ਸੀ ਨਾ। ਹਾਂਜੀ ਪਰ ਘਰ ਹੈਗਾ ਬੀਹੀ ਦੇ ਉੱਤੇ। ਹਾਂਜੀ ਬੁੜੀਆਂ ਜਿੰਨਾ ਵੀ ਉੱਪਰ ਚਵਾਰੇ ਦਾ ਕੂੜਾ ਕਾੜਾ ਹੋਣਾ ਉਹਨੇ ਥੱਲੇ ਨਹੀਂ ਦੇਖਣਾ ਤੇ ਚੱਕ ਕੇ ਥੱਲੇ ਛੱਡ ਦੇਣਾ। ਕਈ ਵਾਰੀ ਲੋਕਾਂ ਦੇ ਉੱਤੇ ਪੈ ਜਾਂਦਾ ਹੁੰਦਾ ਸੀ। ਤੇ ਪੈਂਦਾ ਜਦੋਂ ਸਵਾਹ ਸਿੱਟਣੀ ਚੁੱਲ੍ਹੇ ਦੀ ਉਹ ਦੇਖਣਾ ਨਹੀਂ ਕਈ ਵਾਰੀ ਉੜਨੀ ਬਹੁਤ ਉਹ। ਫਿਰ ਲੋਕਾਂ ਨੂੰ ਥੁੱਕ ਦੇਣਾ ਹਾਂ ਥੱਲੇ ਬਿਲਕੁਲ। ਪਾਣੀ ਡੋਲ ਦੇਣਾ ਜੋ ਮਰਜੀ। ਹਾਂ ਗਲਤ ਕੰਮ ਆ। ਤਾਈਓ ਤਾਂ ਗਾਵਾਂ ਦੇ ਢਿੱਡਾਂ ਵਿੱਚੋਂ ਨਿਕਲਦੇ ਲਿਫਾਫੇ ਲਓ। ਪਲਾਸਟਿਕ ਆਹੋ ਮਾੜੀ ਗੱਲ। ਨਾਲੇ ਤਾਇਆ ਇਹ ਸਿਆਣਪ ਨਾ ਆਪਣੇ ਲੋਕਾਂ ਨੂੰ ਕਰਨੀ ਚਾਹੀਦੀ ਆ। ਅੱਗੇ ਢੇਰ ਹੁੰਦੇ ਸੀ ਪੂਰੇ ਖਾਲਸ। ਢੇਰ ਪਾਓ ਤੁਸੀਂ ਦੇਖੋ ਫਸਲਾਂ ਕਿੱਦਾਂ ਐਨ ਲਹਿਰਾਉਂਦੀਆਂ ਹੁੰਦੀਆਂ ਹੁਣ ਤੋਂ ਟਰਾਲੀ ਢੇਰ ਜਿਹੜੇ ਉੱਪਰ ਲਿਫਾਫੇ ਘੁੰਮਦੇ ਹੁੰਦੇ ਉਹ ਵੀ ਪੋਲੀਥੀਨ ਦੇ। ਲਿਫਾਫੇ ਦਾ ਵੀ ਯਾਰ ਅੰਤੀ ਪਿਆ। ਜਿੱਧਰ ਵੀ ਜਾਂਦੇ ਆ ਸ਼ਹਿਰ ਜਾਓ ਆ ਜਿੰਨੀਆਂ ਨਹਿਰਾਂ ਆ ਲਿਫਾਫਿਆਂ ਨਾਲ ਭਰੀਆਂ ਪਈਆਂ ਹੈ। ਹੁਣ ਤਾਇਆ ਸਾਡੇ ਜੇ ਆਪਾਂ ਇਲਾਕੇ 'ਚ ਦੇਖੀਏ ਚੰਡੀਗੜ੍ਹ ਸਭ ਤੋਂ ਸਾਫ਼ ਮੰਨਿਆ ਜਾਂਦਾ ਹੈ। ਬਿਲਕੁਲ। ਲੋਕੀ ਦੇਖਣ ਆਉਂਦੇ ਹੁੰਦੇ ਸੀ। ਇੱਥੇ ਦੀ ਚੌਂਕਾਂ ਦੀ ਇੰਨੀ ਖੂਬਸੂਰਤੀ ਸੀ। ਅੱਜ ਤੋਂ ਜੇ 20-25 ਸਾਲ ਪਹਿਲਾਂ ਦੀ ਗੱਲ ਕਰੀਏ ਵੀ ਇੱਥੇ ਬਾਹਰਲੇ ਲੋਕ ਵੀ ਕਹਿੰਦੇ ਸੀ ਵੀ ਇੰਨੇ ਵਧੀਆ ਚੌਂਕ ਕਿਉਂਕਿ ਬਣਾਇਆ ਵੀ ਗੋਰਿਆਂ ਨੇ ਸੀ। ਵਧੀਆ ਤਰੀਕੇ ਦੀਆਂ ਸੜਕਾਂ ਬਿਲਕੁਲ ਸਫਾਈ ਨਾ ਇੰਨਾ ਕੁਛ ਬਈ ਆਵਾਜਾਈ ਸੀ ਇੰਨੀ ਜ਼ਿਆਦਾ। ਉਥੇ ਮਾਸ ਜੀ ਹੁਣ ਤੁਸੀਂ ਦੇਖਿਆ ਹੋਣਾ ਲਿਫਾਫਿਆਂ ਨੂੰ ਦੇਖਿਆ। ਹਾਂ ਹੁਣ ਕੀ ਆ ਕਿ ਉੱਥੇ ਇੰਨਾ ਗੰਦ ਪੈ ਗਿਆ। ਹੁਣ ਉੱਥੇ ਦੀ ਮਿਊਨਿਸਪਲ ਕਮੇਟੀ ਨੇ ਤਾਇਆ ਇਹ ਕਰ ਲਿਆ ਫੈਸਲਾ ਵੀ ਜਿਹੜਾ ਬੰਦਾ ਫੜ ਹੋ ਗਿਆ ਕੂੜਾ ਸੱਟਦਾ ਉਹ ਫਿਰ 2 ਬੰਦੇ ਢੋਲ ਵਾਲੇ ਹਾਇਰ ਕਰਦੇ। ਅੱਛਾ ਉਹਨਾਂ ਨੂੰ ਲਿਜਾ ਕੇ ਨਾਲੇ ਤਾਂ ਘਰ ਦੇ ਮੂਹਰੇ ਬੋਲੀਆਂ ਪਵਾਉਂਦੇ ਆ ਵਾਹ ਜੀ ਵਾਹ। ਜਿਹੜਾ ਆਹ ਕੂੜਾ ਸੀ ਤੇ ਨਾਲੇ ਉਹ ਜਿਹੜਾ ਆ ਉਹਨਾਂ ਨੂੰ ਮੋੜਦੇ ਆ ਵੀ ਵਿਦ ਰਿਸਪੈਕਟ ਵੀ ਆਦਰ ਨਹੀਂ। ਕੂੜਾ ਵੀ ਵਾਪਸ ਕਰਦੇ ਆ। ਕੂੜਾ ਹੀ ਵਾਪਸ ਕਰਦੇ ਆ ਵੀ ਤੁਹਾਡਾ ਇਹ ਕੂੜਾ ਬੇਇੱਜ਼ਤੀ ਕਰਦੇ ਆ। ਤੁਸੀਂ ਆਪਣੇ ਕੋਲ ਰੱਖੋ ਤੇ ਨਾਲ ਵੀ ਉਹਨੂੰ ਫਾਈਨ ਦੀ ਚਿੱਠੀ ਵੀ ਫੜਾ ਦਿੰਦੇ ਆ। ਪਰ ਹੁਣ ਲੋਕੀ ਜਿਹੜਾ ਉਹਦਾ ਵਿਰੋਧ ਕਰੀ ਜਾਂਦੇ ਆ। ਕਹਿੰਦੇ ਵੀ ਇਹ ਤਾਂ ਤੁਸੀਂ ਦੇਖੋ ਜੀ ਕਿਸੇ ਦੀ ਬੇਇੱਜ਼ਤੀ ਕਰਦੇ ਆ ਵੀ ਆਹ ਜਿਹੜਾ ਤੁਸੀਂ ਕੂੜਾ ਸੱਟਦੇ ਆ ਇਹ ਵੀ ਤਾਂ ਇੱਕ ਬੇਇੱਜ਼ਤੀ ਆ। ਸਾਡੇ ਮਿੱਟੀ ਦੀ ਬੇਇੱਜ਼ਤੀ ਆ, ਹਵਾ ਦੀ ਬੇਇੱਜ਼ਤੀ ਆ, ਕਿੰਨੀਆਂ ਬਿਮਾਰੀਆਂ ਫੈਲਦੀਆਂ ਤਾਂ। ਨਾਲੇ ਨੁਕਸਾਨ ਤਾਂ ਅੰਤ ਵਿੱਚ ਮਾਸਟਰ ਆਪਣੇ ਸਾਰਿਆਂ ਦਾ ਹੀ ਹੁੰਦਾ। ਹਾਂ ਸਫਾਈ ਰੱਖਾਂਗੇ ਸਾਫ਼ ਵਾਤਾਵਰਨ ਹੋ ਸਾਫ਼ ਹਵਾ ਹੋ ਸਾਡੇ ਲੰਗ ਲੋਕ ਠੀਕ ਰਹਿਣਗੇ। ਹਾਂ ਨਹੀਂ ਚਲੋ ਅਸੀਂ ਤਾਂ ਬਥੇਰੀ ਭੋਗ ਲਈ ਆ। ਅਰੇ ਹੁਣ ਕੱਲ ਦੇ ਨਿਆਣੇ ਆ ਉਹਨਾਂ ਦਾ ਬੁਰਾ ਹਾਲ ਹੋਣਾ। ਉਹਦੇ ਨਾਲ ਤਾਂ ਪਾਣੀ ਰੁਕਦਾ ਹੋਰ ਮੱਛਰ ਪੈਦਾ ਹੁੰਦਾ ਮੱਖੀਆਂ ਪੈਦਾ ਹੁੰਦੀਆਂ। ਉਹ ਸਾਡੇ ਬੱਚਿਆਂ ਲਈ ਨੁਕਸਾਨਦੇ ਆ ਸਾਡੀਆਂ ਸਿਹਤਾਂ ਲਈ ਨੁਕਸਾਨਦੇ ਆ ਪਰ ਅਸੀਂ ਸੋਚਦੇ ਨਹੀਂ। ਅਸੀਂ ਸੋਚਦੇ ਨਾਲ ਦੇ ਘਰ ਕਰ ਦਿਓ ਉਹ ਕਰਦਾ ਅਗਲੇ ਘਰ ਕਰ ਦਿਓ। ਇਹ ਨਹੀਂ ਚਾਹੀਦਾ। ਤੁਸੀਂ ਨੁਕਸ ਤਾਂ ਸੁਣਾਈ ਜਾਂਦੇ ਆ। ਉਹ ਢੋਲ ਵਜਾਈ ਜਾਂਦੇ ਉਧਰ ਫਾਈਨ ਪਾਈ ਜਾਂਦੇ ਆ ਲੋਕ ਵਿਰੋਧ ਕਰੀ ਜਾਂਦੇ ਆ। ਵੈਸੇ ਉਦਾਂ ਨਾ ਤੁਹਾਡੇ ਦਿਮਾਗ ਦਾ ਮਤਲਬ ਕਿ ਨਾ ਖਾਤਮਾ ਹੀ ਤੇਰੀ ਵਜ੍ਹਾ ਕਰਕੇ। ਸ਼ਹਿਰਾਂ ਦਾ ਤਾਂ ਚਲ ਮੰਨਿਆ ਵੀ ਉੱਥੇ ਥੋੜੀ ਆਬਾਦੀ ਜ਼ਿਆਦਾ ਹੁੰਦੀ ਹੈ ਵੀ ਜਗ੍ਹਾ ਘੱਟ ਆ ਤੇ ਚਲ ਇੱਧਰ ਗੰਦ ਪਾ ਦਿਓ ਉੱਧਰ ਪਾ ਦਿਓ। ਪਿੰਡਾਂ 'ਚ ਵੀ ਤਾਂ ਉਹੀ ਸਮੱਸਿਆ ਆ। ਅਸੀਂ ਪਿੰਡਾਂ 'ਚ ਬਗੀਚਿਆਂ 'ਚ ਕੋਈ ਜਗ੍ਹਾ ਛੱਡੀ ਆ? ਕੋਈ ਸ਼ਾਮ ਨਾਲ ਜਗ੍ਹਾ ਛੱਡੀ ਆ ਆਪਾਂ ਨੇ ਜਿੱਥੇ ਮਤਲਬ ਕਿ ਇਹ ਕੋਈ ਆਪਾਂ ਨਿਕਾਸ ਕਰ ਦਈਏ ਜਾ ਕੇ ਡੰਪ ਕਰ ਦਈਏ। ਸਾਰਾ ਕੁਝ ਤਾਂ ਆਪਾਂ ਦੱਬੀ ਬੈਠੇ ਆ ਤੇ ਬਸ ਫਿਰ ਉਹਦੇ ਨਤੀਜੇ ਫਿਰ ਸਿਰਾਂ 'ਚ ਪਵਾਹ ਹੁਣ ਖੇਸ ਵਾਹ। ਨਹੀਂ ਚਲੋ ਮਿੱਤਰਾ ਗੱਲ ਸੁਣਨਾ ਲੱਭਣਾ ਮੇਰੀ। ਸਾਡੀ ਤਾਂ ਨਾ ਗਈ ਬਹੁਤ ਸੋਹਣੀ ਬੜਾ ਕੁਛ ਸਾਫ਼ ਹੁੰਦਾ ਸੀ। ਮੈਂ ਨਿੱਕਾ ਜਿਹਾ ਹੁੰਦਾ ਸੀ ਨਾ ਅਸਮਾਨ ਵੱਲ ਦੇਖਣਾ ਬਿਲਕੁਲ ਨੀਲਾ ਹੁੰਦਾ ਸੀ। ਚਿੱਟੇ ਚਿੱਟੇ ਬੱਦਲ ਜਿੱਦਾਂ ਕਪਾਹ ਦੀਆਂ ਫੁੱਟੀਆਂ ਹੁੰਦੀਆਂ। ਪਰ ਹੁਣ ਤਾਂ ਬੱਦਲ ਨਹੀਂ ਦੇਖਣ ਨੂੰ ਮਿਲਦਾ। ਗੈਰ ਜੀ ਚੜ ਜਾਂਦੀ ਆ। ਅਤੇ ਹੁਣ ਮੌਸਮ ਬਾਹਰ ਜਾ ਕੇ ਦੇਖ ਕੇ ਬੜਾ ਬੁਰਾ ਹਾਲ ਪਿਆ। ਜੋ ਧੁੱਪ ਹੀ ਲੱਗਦੀ ਆ ਤਾਂ ਥੱਲੇ ਗੈਰ ਤਾਂ ਨੂੰ ਚੜੀ ਹੋਈ ਆ। ਬੁਰਾ ਹਾਲ ਆ ਕੀ ਕਰੀਏ। ਬੁਰਾ ਹਾਲ ਤਾਂ ਆਇਆ ਇਕੱਲਾ ਹੁਣ ਇਹ ਨਹੀਂ ਹੋਇਆ। ਇਹ ਨਾਲ ਦੇ ਜਿਹੜੇ ਆਪਣੇ ਗਵਾਂਢੀ ਮੁਲਕ ਆ ਬੁਰਾ ਹਾਲ ਉੱਥੇ ਵੀ ਹੋਇਆ। ਉੱਥੇ ਕੀ ਹੋ ਗਿਆ? ਉੱਥੇ ਵੀ ਆਪਣੇ ਜਾ ਕੇ ਗੰਦ ਪਾਉਂਦੇ। ਹੁਣ ਬੀਬੀ ਨੇ ਗੰਦ ਪਾ ਹੀ ਦਿੱਤਾ ਉੱਥੇ। ਉਹ ਲੰਬੜਾ ਤੂੰ ਸਰਬਜੀਤ ਤਾਂ ਨਹੀਂ ਗੱਲ ਕਰਦਾ? ਤੂੰ ਬੜਾ ਸਵਾਦ ਜਿਹਾ ਲੈਣ ਡਿਆ ਆ। ਮੈਂ ਤਾਂ ਪੁੱਛਣ ਲੱਗਾ ਤੈਨੂੰ। ਮੈਨੂੰ ਪਤਾ ਲੱਗਾ ਸੈਰ ਕਈਆਂ ਦੇ ਤੈਨੂੰ ਜਿੱਤੇ ਆ। ਦੇਖਦਾ ਵੀ ਆਪਾਂ ਤੇਰੇ ਸਾਰੇ ਮੁੜਿਆ ਸੀ ਕਿ ਨਹੀਂ ਜਾਂ ਮੁੜੇ ਆਈਆਂ ਸੀ ਕਿ ਨਹੀਂ? ਆਪਾਂ ਜਦੋਂ ਸੈਨ ਕਰੀਦੇ ਨਾ ਨਾਲੇ 100,000 ਖਾ ਲੈਦੇ ਆ। ਉਸ ਤੋਂ ਬਾਅਦ ਅਗਲਾ ਉਹ ਡਿਪੋਜ਼ਿਟ ਲਿਖਾਉਣਾ ਜੇ ਮੁੜ ਕੇ ਆਈ ਤਾਂ ਲੈ ਜੀ।
ਬਾਕੀ ਹੁਣ ਇਹ ਤਾਂ ਫਿਰ ਦੇਖੋ ਵੀ ਜੇ ਹੁਣ ਤੁਸੀਂ ਜਥੇ 'ਚ ਗਏ ਮਰੇ ਹੋ ਕੋਈ ਵੀ ਜੀਵੇ ਤੁਹਾਡਾ ਸੁਥਰਾ ਘੋਲ ਪਤਾਸੇ ਪੀਵੇ ਲੰਬੜ ਨੇ ਕੀ ਲੈਣਾ ਦੇਣਾ। ਨਾਲੇ ਮਾਟਰਾ ਉਹਦਾ ਵਿਚਾਰਨ ਵਾਲੀ ਗੱਲ ਆ ਵੀ ਜੇ ਹੁਣ ਬੀਬਾ ਤੂੰ ਜਥੇ 'ਚ ਗਈ ਆ, ਮੈਂ ਇਹਦੇ ਉੱਪਰ ਨਹੀਂ ਕਹਿੰਦਾ ਵੀ ਉਹਨੇ ਵਿਆਹ ਕਰਾ ਲਿਆ ਜਾਂ ਨਹੀਂ ਕਰਾਇਆ, ਉਹਦੇ ਹੱਕ 'ਚ ਨਹੀਂ ਹੋ ਜਾਂ ਧਰਮ ਤਬਦੀਲ ਕਰ ਲਿਆ, ਇਹਦੇ ਬਾਰੇ ਨਹੀਂ ਬੋਲਦਾ। ਪਰ ਜੇ ਜਥੇ 'ਚ ਗਈ ਆ, ਜੇ ਤੂੰ ਹੁਣ ਵੀਜ਼ੇ ਦੀ ਉਲੰਘਣਾ ਕਰਕੇ ਤੇ ਓਵਰਸਟੇ ਕੀਤਾ, ਇਹ ਤਾਂ ਜੁਰਮ ਬਣਦਾ ਆ ਨਾ। ਕੱਲਾ ਇਹ ਜ਼ੁਰਮ ਨਹੀਂ ਬਣਦਾ ਮਾਸਟਰ। ਗੱਲ ਇਹ ਆ, ਇੱਕ ਸ਼ਰਧਾ ਨੂੰ ਵੀ ਠੇਸ ਲੱਗਦੀ ਆ, ਹਾਂ ਕਿਉਂਕਿ ਤੁਸੀਂ ਚੱਲੇ ਆ ਗੁਰੂ ਦਰਸ਼ਨਾਂ ਨੂੰ। ਬਸ, ਆਹ ਹੈ। ਸਿੱਖ ਹੋਣ ਦੇ ਨਾਤੇ ਜਿਹਨਾਂ ਨੇ ਵੀਜ਼ਾ ਦਿੱਤਾ ਉਹ ਵੀ, ਜਿਹਨਾਂ ਨੇ ਗਵਰਨਮੈਂਟ ਭੇਜਿਆ ਉਹ ਵੀ। ਲੋਕੀ ਬੇਸ਼ੱਕ ਹੁਣ ਸੰਸਥਾਵਾਂ ਨੂੰ ਜਾਂ ਹਰਿਮੰਦਰ ਆਪਣੀ ਕਮੇਟੀ ਨੂੰ ਕਹੀ ਜਾਣ, ਲੰਬੜਦਾਰ ਨੂੰ ਕਹੀ ਜਾਣ, ਸਰਪੰਚ ਨੂੰ ਕਹੀ ਜਾਣ, ਉਹਨਾਂ ਨੇ ਦੇਖਿਆ ਜੋ ਲੱਗਾ ਠੀਕ ਉਹਨੂੰ ਸਾਈਨ ਕਰ ਦਿੱਤੇ ਆ। ਹਾਂਜੀ ਅਸਲ ਦੇ ਵਿੱਚ ਜ਼ਿੰਮੇਵਾਰੀ ਸਰਬਜੀਤ ਦੀ ਆਪਣੀ ਬਣਦੀ ਆ। ਹਾਂਜੀ ਉਹਨੇ ਇਹ ਦੱਸਿਆ ਕਿ ਮੈਂ ਗੁਰੂ ਨਾਨਕ ਦੇ ਦਰਸ਼ਨਾਂ ਨੂੰ ਜਾਣਾ, ਮੈਂ ਨਨਕਾਣਾ ਸਾਹਿਬ ਦੇਖਣਾ, ਪਰ ਜਦੋਂ ਜਾਂਦੀ ਆ ਉਹਦੇ ਮਨਸ਼ਾ ਕੋਈ ਹੋਰ ਹੀ ਸੀ। ਇਹ ਗਲਤ ਹੈ ਜਿੱਥੇ ਮੇਰਾ ਖਿਆਲ ਹੈ। ਇਹ ਤਾਂ ਧੋਖਾ ਹੀ ਹੈ, ਉਹ ਕੌਮ ਨਾਲ ਵੀ ਧੋਖਾ, ਗੁਰੂ ਨਾਲ ਵੀ ਧੋਖਾ। ਧੋਖਾ ਇਸ ਗੱਲੋਂ ਆ ਵੀ ਜੇ ਇਹਨੂੰ ਸਮਝਣਾ ਹੋਵੇ, ਜੇ ਮੰਨ ਲਓ ਇਹ ਵਿਜ਼ਟਰ ਵੀਜ਼ੇ ਤੇ ਜਾਂਦੀ, ਸੈਰ ਸਪਾਟੇ ਦੇ ਵੀਜ਼ੇ ਤੇ ਚਲੇ ਜਾਂਦੀ, ਹੋਰ ਵੀਜ਼ਾ ਬਿਜ਼ਨਸ ਵੀ ਬਥੇਰੇ ਵੀਜ਼ੇ ਆ, ਉੱਤੇ ਜਾਂਦੀ ਕਿਸੇ ਨੂੰ ਇਤਰਾਜ਼ ਹੀ ਕੋਈ ਨਹੀਂ ਨਾ। ਇਤਰਾਜ਼ ਤਾਂ ਇਸ ਗੱਲ ਕਰਕੇ ਆ ਵੀ ਪਹਿਲੇ ਪਾਤਸ਼ਾਹ ਦਾ ਜਨਮ ਦਿਨ ਮਨਾਉਣ ਲੱਗੇ ਆ ਤੇ ਉੱਥੇ ਜਾ ਕੇ ਤੂੰ ਸਾਡਾ ਵੀ ਇੱਕ ਤਰ੍ਹਾਂ ਦੇ ਨਾਲ 1400 ਜੇ ਗਏ ਆ, ਉਹ ਸ਼ਰਧਾਲੂ ਜਿਹੜੇ ਆ ਉਹ ਸਾਡੀ ਸਿੱਖ ਕੌਮ ਨੂੰ ਇੱਕ ਕਹਿ ਲਓ ਰਮੈਂਦੀ ਦੇ ਰਹੇ ਆ। ਬਿਲਕੁਲ ਉਹ ਪਾਕਿਸਤਾਨ ਜਾਣਗੇ, ਵਧੀਆ ਗੱਲਾਂ ਕਰਨਗੇ, ਮਿਲਣਗੇ, ਜੁੜਨਗੇ, ਉਹ ਲੋਕਾਂ 'ਚ ਇਹ ਪ੍ਰਭਾਵ ਜਾਉਂ ਯਾਰ ਸਿੱਖ ਤਾਂ ਬੰਦੇ ਬਹੁਤ ਵਧੀਆ। ਜਦੋਂ ਇਦਾਂ ਦਾ ਕੰਮ ਹੋ ਜਾਂਦਾ ਆ, ਇਹ ਪਹਿਲਾਂ ਨਹੀਂ ਚਾਂਸ ਹਨਾ। ਹੁਣ ਉਹ ਜਿੱਦਾਂ ਤੁਸੀਂ ਗੱਲ ਕਰਦੇ ਆ ਵੀ ਆਪਾਂ ਸ਼੍ਰੋਮਣੀ ਕਮੇਟੀ ਨੂੰ ਨਹੀਂ ਕਹਿ ਸਕਦੇ, ਉਹਦੇ ਵਿੱਚ ਹੁਣ ਸਾਰਿਆਂ ਨੇ ਤਸਦੀਕ ਕੀਤਾ। ਹੁਣ ਜਿੱਦਾਂ ਲੰਬੜ ਨੇ ਵੀ ਸਾਈਨ ਕਰਤੇ, ਉਹਨੂੰ ਵਿਚਾਰੇ ਨੂੰ ਕੀ ਪਤਾ ਇਹਨੇ ਰਹਿ ਪਾਣਾ। ਉਹ ਕਹਿੰਦਾ ਪਹਿਲਾਂ ਮੇਰੇ ਨਾਲ ਤਾਂ ਕਰਤਾਰਪੁਰ ਸਾਹਿਬ ਵੀ ਗਈ ਆ ਜੀ ਹਨਾ, ਵੀ ਬੜੇ ਵਧੀਆ ਸਾਡੇ ਹੈਗੇ ਸੀ, ਕਿਸੇ ਦਾ ਮਨ ਕੀ ਫੜ ਲੈਣਾ ਤਾਂ ਆ। ਪਰ ਦੂਜਾ ਇਹ ਵੀ ਹੈ, ਇਹਦੇ ਵਿੱਚ ਹਿਡਨ ਬਹੁਤ ਚੀਜ਼ਾਂ ਤਾਂ ਹੈ, ਪੂਰਾ ਪਤਾ ਨਹੀਂ ਲੱਗ ਰਿਹਾ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਕੋਈ ਤਾਂ ਕਹਿੰਦਾ ਵੀ ਇਹਦੇ ਵਿਆਹ ਨੂੰ 30 ਸਾਲ ਹੋ ਗਏ, ਇਹਦਾ ਆਦਮੀ ਬਾਹਰ ਕਿਸੇ ਮੁਲਕ 'ਚ ਰਹਿੰਦਾ। ਹੁਣ ਮੈਂ ਨੰਬਰਦਾਰ ਦੀ ਪੜ੍ਹਦਾ ਸੀ ਫੇਸਬੁੱਕ ਤੇ, ਕੋਈ ਯਕੀਨ ਤਾਂ ਨਹੀਂ ਕਰਨਾ ਚਾਹੀਦਾ, ਉਹਨੂੰ ਕਿਹਾ ਵੀ ਇਹਦੇ ਪਤੀ ਮੁੱਕੇ ਨੂੰ 40 ਸਾਲ ਹੋ ਗਏ ਆ। ਹੁਣ ਕਹਿੰਦੇ ਵੀ ਉਮਰ ਹੈਗੀ 50 ਸਾਲ, ਇਹਦੇ ਪੋਤਰੇ ਵੀ ਆ। ਮੈਨੂੰ ਇਹ ਨਹੀਂ ਸਮਝ ਪੈਂਦਾ ਵੀ ਜੇ 40 ਸਾਲ ਉਹਨੂੰ ਮਰੇ ਨੂੰ ਹੋ ਗਏ, 10 ਸਾਲ ਦੀ ਵਿਆਹੀ ਗਈ ਸੀ ਜਾਂ 9 ਸਾਲ ਦੀ ਵਿਆਹੀ ਗਈ ਸੀ, ਤੇ ਨਿਆਣੇ ਕਦੋਂ ਹੋ ਗਏ? ਇਹ ਤਾਂ ਕਿਤੇ ਲੰਬੜਾ ਰੰਗੇ ਸਾਈਨ ਕਰਤੇ ਹੋਣੇ ਫਿਰ, ਜਾਂ ਖਾਧੀ ਪੀਤੀ ਸੀ। ਹੋਰ ਉਹ ਨਾਲੇ ਤਾਇਆ ਇਹ ਚੱਲਦੀਆਂ ਰਹਿੰਦੀਆਂ ਇਦਾਂ ਦੀਆਂ ਸਕੀਮਾਂ, ਉਹ ਸਿਰਫ ਮੌਕੇ ਦੀ ਤਾੜ 'ਤੇ ਹੁੰਦੇ ਆ। ਇੱਕ ਹੋਰ ਵੱਡੀ ਗੱਲ ਆ, ਮੈਂ ਬਿਆਨ ਸੁਣਿਆ ਇੱਕ ਵਕੀਲ ਦਾ, ਜਿਹਨੇ ਇਹਦੇ ਮੈਂ ਕਿਹਾ ਵਿਆਹ ਬੂ ਕਰਵਾਇਆ ਇਹਦਾ। ਉਹ ਕਹਿੰਦਾ ਮੈਨੂੰ ਇਹਦੇ ਵਿਆਹ ਦੀ ਇੰਨੀ ਖੁਸ਼ੀ ਨਹੀਂ ਜਿੰਨੀ ਇਹਦੇ ਮੁਸਲਮਾਨ ਬਣਨ ਦੀ ਖੁਸ਼ੀ ਆ। ਦੱਸੋ ਇਹਦਾ ਕੀ ਮਤਲਬ? ਕੁਝ ਲੋਕ ਉੱਥੇ ਬੈਠੇ ਆ ਹੋਈ ਆਸਾਂ ਲਾ ਕੇ ਵੀ ਅਸੀਂ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਨਵਰਟ ਕਰੀਏ। ਇਹਦੇ ਨਾਲ ਸਾਡੇ ਭਾਈਚਾਰੇ ਉੱਤੇ ਬੜਾ ਫਰਕ ਪੈਣਾ। ਤੁਸੀਂ ਦੇਖਿਓ ਬਹੁਤ ਲੋਕਾਂ ਨੇ ਜਾਣਾ ਛੱਡ ਦੇਣਾ। ਨਹੀਂ ਪਰ ਇਹ ਪਾਕਿਸਤਾਨ ਨੂੰ ਵੀ ਘਾਟਾ ਇੱਕ ਪੈਣਾ। ਨੇ ਜੇ ਧਰਮ ਪਰਿਵਰਤਨ ਤਾਂ ਕਰ ਲਿਆ ਤਾਂ ਫਿਰ ਐਡੀ ਕਿਹੜੀ ਨੇਰੀ ਹੁਣ ਘਰ ਤੋਂ ਤੁਹਾਨੂੰ ਪਤਾ ਆਪਣੇ ਲੋਕੀ ਕਿੱਦਾਂ ਸੋਚਦੇ ਆ। ਪਹਿਲੀ ਗੱਲ ਤੇ ਆ, ਕਿਸੇ ਵੀ ਵਿਆਹ ਆਦਮੀ ਨੇ ਆਪਣੇ ਘਰ ਨੂੰ ਕਦੇ ਉੱਦਾਂ ਨਹੀਂ ਜਾਣ ਦੇਣਾ। ਲਿਖਾਲਾ ਨਹੀਂ, ਮਿੱਤੋ ਉਹ ਤਾਂ ਸ਼੍ਰੋਮਣੀ ਕਮੇਟੀ ਨੇ ਵੀ ਕਹਿਤਾ। ਉਹਨਾਂ ਹੁਣ ਕਹਿਤਾ ਆ, ਉਹ ਨਾ ਵੀ ਕਹਿੰਦੇ ਤਾਂ ਵੀ ਕਿਹਨੇ ਭੇਜਣੀ ਨਹੀਂ ਸੀ। ਪਰ ਮਾਟਰ ਮੈਨੂੰ ਸ਼੍ਰੋਮਣੀ ਕਮੇਟੀ ਦੇ ਇਸ ਬਿਆਨ ਤੇ ਇਤਰਾਜ਼ ਹੈ। ਕਿਉਂ? ਹੁਣ ਉਹਦੇ ਦਿਮਾਗ 'ਚ ਜੋ ਚੱਲਦਾ ਸੀ ਉਹਨੇ ਉਹ ਕਰਤਾ ਕਾਰਾ। ਹੁਣ ਉਹਦੀ ਗਲਤੀ ਦੇ ਨਾਲ ਤੁਸੀਂ ਪੂਰੀ ਮਤਲਬ ਕਿ ਔਰਤ ਵਰਗ ਨੂੰ ਹੁਣ ਨਪੀਟ ਦੇਣਾ ਆ। ਗੁਰਬਾਣੀ ਸਾਡੀ ਕੀ ਕਹਿੰਦੀ ਆ? 1952 ਦਾ ਮੈਂ ਤੁਹਾਨੂੰ ਚੇਤਾ ਕਰਾਵਾਂ ਨਾ 1925 ਦਾ। ਇੱਥੇ ਰੱਖ। 1925 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਸੀ। ਅੰਗਰੇਜ਼ਾਂ ਦਾ ਖਰੜਾ ਵਾਪਸ ਕਰਤਾ ਸੀ ਉਹਨਾਂ ਨੇ, ਕਹਿੰਦੇ ਤੇ ਸੋਧ ਕਰਕੇ ਲੈ ਕੇ ਆਓ। ਉਹ ਇਹ ਨਾ ਤਾਂ ਸਿੱਖੀਜ਼ਮ ਦੇ ਮੁਤਾਬਕ ਇਹ ਗੱਲ ਸਹੀ ਲੱਗਦੀ ਆ, ਨਾ ਗੁਰਬਾਣੀ ਦੇ ਹਿਸਾਬ ਨਾਲ ਸਹੀ ਲੱਗਦੀ ਆ। ਇੱਕ ਦੀ ਗਲਤੀ ਸਾਰਿਆਂ ਦੇ ਉੱਪਰ ਹੀ ਮੜੀ ਜਾ ਸਕਦੀ। ਨੰਬਰ ਗੱਲ ਤਾਂ ਕਿਵੇਂ ਗੱਲ ਤਾਂ ਬਈ ਤੇਰੀ ਵੀ ਸਹੀ ਆ, ਹੈਨਾ? ਇਹਦਾ ਕੋਈ ਹੋਰ ਹੱਲ ਕਰੋ ਵੀ ਏਦਾਂ ਮਤਲਬ ਕਿ ਕੋਈ ਹੋਰ ਉੱਥੇ ਤਰਤੀਬ ਬਣਾਓ। ਕੋਈ ਐ ਨਹੀਂ ਨਪੀਣ ਜਾਂ ਕੋਈ ਕਾਨੂੰਨ ਇਹੋ ਜਿਹਾ ਹੋਵੇ ਵੀ ਜੋ ਮਰਜ਼ੀ ਹੋਵੇ ਤੁਹਾਨੂੰ ਨਾਲ ਆਉਣਾ ਹੀ ਪੈਣਾ ਮੁੜ ਕੇ। ਸਜ਼ਾਵਾਂ ਰੱਖ ਦੋ, ਵੱਡੀਆਂ ਰੱਖ ਦੋ। ਸਜ਼ਾਵਾ ਕਿੱਦਾਂ ਦੇਵੇਗਾ ਯਾਰ? ਤੂੰ ਜੇ ਮੁੜ ਕੇ ਨਹੀਂ ਆਏ ਤਾਂ ਸਜ਼ਾ ਕਿਹਨੂੰ ਸ਼੍ਰੋਮਣੀ ਦੇਵੇਗਾ? ਕਮੇਟੀ ਕੀ ਸਜ਼ਾ ਦੇ ਦੂ? ਹੁਣ ਦੇਖ ਲਾ ਆਪਣੀ ਉਹ ਆਪਣੇ ਬੰਗਲਾਦੇਸ਼ ਦੀ ਹਾਂਜੀ। ਪ੍ਰਧਾਨ ਮੰਤਰੀ, ਹਾਂਜੀ ਉਹ ਬੈਠੀ ਆ ਹਿੰਦੁਸਤਾਨ 'ਚ ਹਸੀਨਾ, ਹਾਂਜੀ ਉਹਨੂੰ ਸਜ਼ਾ ਦਿੱਤੀ ਆ ਉਸ ਨਵੀਂ ਗਵਰਨਮੈਂਟ ਨੇ, ਸਜ਼ਾਏ ਮੌਤ। ਹੁਣ ਮੈਨੂੰ ਦੱਸ ਸਜ਼ਾ ਨੂੰ ਕੀ ਕਰੇਗਾ? ਕਿ ਪਾਣੀ ਨਾ ਪੀਵੇਗਾ? ਕੀ ਕਰੇਗਾ ਦੱਸ ਸਜ਼ਾ ਨੂੰ? ਉਹ ਉਹਨਾਂ ਨੇ ਆਪਣਾ ਰਾਂਝਾ ਰਾਜੀ ਕਰ ਐਵੇਂ ਲਿਆ। ਹੀ ਰਾਂਝਾ ਰਾਜੀ ਉੱਥੋਂ ਕਿਤੇ ਹਸੀਨਾ ਚੱਕ ਕੇ ਲੈਣੀ ਆ। ਉਹ ਮੈਂ ਤਾਂ ਕਹਿੰਦਾ ਜੇ ਕੋਈ ਪਾਕਿਸਤਾਨ ਜਾ ਕੇ ਨਾ ਕੋਈ ਏਦਾਂ ਦੀ ਗਲਤੀ ਕਰਦਾ, ਉਹ ਤਾਂ ਲੱਭਣਾ ਨਹੀਂ। ਚੁੱਪ ਕਰਕੇ 4 ਬਾਰੇ ਦੀ ਭੂਟੋ ਕੋਟਦਾ ਕਰੋ ਮੈਨੂੰ ਗੱਲ ਖਤਮ। ਗੁੱਸਾ ਹੀ ਲਾਉਣਾ ਆ। ਸਹੀ ਲਾਉਣਾ। ਦੱਸ ਤੇਰੇ ਕਹਿਣ ਦਾ ਭਾਵ ਆ ਕਬਜ਼ਾ ਇੱਥੋਂ ਲੈ ਕੇ ਗਈ ਉਹ। ਕੀ ਪਤਾ ਕਿਹੜੇ ਸਾਈਨ ਕਰੀ ਜਾਂਦਾ ਇਹ ਵੀ। ਆਹੋ
ਤੇ ਮੈਂ ਉਹਦਾ ਇੱਕ ਗੱਲ ਆ ਵੀ ਲੰਬੜ ਜਿਹੜਾ ਆ ਬੋਲਦਾ ਕਿਸੇ ਹੱਦ ਤੱਕ ਤਾਂ ਸਹੀ ਆ, ਪਰ ਗੱਲ ਇਹ ਆ ਅਸਲ ਵਿੱਚ ਮਾਟਰਾ ਕਿਸੇ ਹੱਦ ਤੱਕ ਸਹੀ ਦਾ ਕਿਆ ਮਤਲਬ ਮੈਂ ਪੂਰਾ ਹੀ ਸਹੀ ਆ ਪੂਰਾ ਇਦਾਂ ਕਿ ਜੇ ਹੁਣ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਜੀ ਪ੍ਰੈਸ਼ਰ ਆ ਜਾਂਦਾ, ਕਿਉਂਕਿ ਜੇ 1400 ਸ਼ਰਧਾਲੂ ਗਏ ਆ, ਉਹ ਵੀਜ਼ਾ ਭਾਰਤੀਆਂ ਨੂੰ ਨਹੀਂ ਦਿੱਤਾ, ਉਹ ਸ਼੍ਰੋਮਣੀ ਕਮੇਟੀ ਨੂੰ ਦਿੱਤਾ। ਵੀ ਇਹ ਜਿਹੜੇ ਬੰਦੇ ਆ ਇਹਨੇ ਇੱਕ ਤਰ੍ਹਾਂ ਸਾਡੀ ਅਗਵਾਈ ਕਰਦੀ ਆ ਸ਼੍ਰੋਮਣੀ ਕਮੇਟੀ। ਬਿਲਕੁਲ ਜੇ ਅਗਵਾਈ ਕਰਦੀ ਆ, ਉਹ ਸੰਸਥਾ ਨੂੰ ਵੀ ਠੇਸ ਪਹੁੰਚਦੀ ਆ ਇਦਾਂ ਦੀਆਂ ਗੱਲਾਂ ਕਰਕੇ। ਨਾਲੇ ਉਹਨਾਂ ਨੇ ਗੱਲ ਹੋਰ ਕੀਤਾ ਸੀ ਮਾਸਟਰ, ਹਾਂਜੀ ਉਹਨਾਂ ਨੇ ਕਿਸੇ ਹਿੰਦੂ ਨੂੰ ਵੀਜ਼ਾ ਨਹੀਂ ਦਿੱਤਾ, ਹਾਂਜੀ ਸਿੱਖਾਂ ਨੂੰ ਦਿੱਤਾ। ਪਰ ਮੈਨੂੰ ਇਸ ਗੱਲ ਤੇ ਇਤਰਾਜ਼ ਆ, ਬਹੁਤ ਸਾਡੇ ਹਿੰਦੂ ਭਰਾ ਗੁਰੂ ਨਾਨਕ ਦੀ ਮੰਨਦੇ ਆ ਗੁਰੂ ਨਾਨਕ ਗੁਰੂ ਮੰਨਦੇ ਆ, ਬਿਲਕੁਲ ਹਨਾ, ਮੰਨਦੇ ਆ। ਸਾਡੇ ਨਾਲ ਸ਼ਾਇਦ ਜ਼ਿਆਦਾ ਪੂਜਦੇ ਆ। ਹਾਂਜੀ ਤੇ ਇਹ ਸਾਡੇ ਵਿੱਚ ਇੱਕ ਤਰ੍ਹਾਂ ਫੁੱਟ ਪਾਉਣ ਦੀ ਕੋਸ਼ਿਸ਼ ਆ ਹਿੰਦੂ ਸਿੱਖਾਂ ਦੇ ਵਿੱਚ। ਬਿਲਕੁਲ ਇਹ ਗੱਲ ਤੁਸੀਂ ਮੇਰੀ ਨੋਟ ਕਰ ਲਓ। ਹਾਂ ਇਦਾਂ ਹੀ ਆ, ਬਾਬੇ ਨਾਨਕ ਗੁਰੂ ਦਾ ਉਹ ਸਾਰਾ ਸਾਡਾ ਲਾਣਾ ਇੰਡੀਆ ਦਾ ਨਾ ਜਿਹੜਾ ਉਹ ਲਾਹਣ ਤਾਲਾ ਆ, ਨਲਾਇਕ ਆ ਹੈ। ਹੁਣ ਐ ਕਰ ਪਾਕਿਸਤਾਨ ਤੋਂ ਮੁੜਿਓ, ਇਹਦੇ ਸਾਡੇ ਵੀ ਬੜੀ ਭੰਗ ਭੁੱਜਣ ਡਈ ਆ। ਹੁਣ ਕਿਤੇ ਭੰਗ ਭੁੱਜਦੀ ਆ। ਇੱਧਰ ਉਪ ਮੁੱਖ ਮੰਤਰੀ ਉਹ ਬਣਾਤਾ, ਕਹਿੰਦੇ ਸਮਰਾਟ ਚੌਧਰੀ। ਉਹ ਭਰਾਵਾ ਜਿਹੜਾ ਬਿਹਾਰ ਦੀ ਹੈਗਾ ਹੀ ਸਮਰਾਟ ਹੈ, ਉਹਨੂੰ ਕਾਹਨੂੰ ਬਣਾਈ ਜਾਂਦੇ ਆ ਕਿ ਮਾੜੇ ਬੰਦੇ ਨੂੰ ਬਣਾ ਦਿਓ ਹੈ। ਹਾਂ ਪਰ ਇੱਕ ਇਹਦੇ ਵਿੱਚ ਵੀ ਤਾਂ ਚੱਲ ਲੰਬੜ ਨੇ ਗੱਲ ਛੇੜ ਲਈ ਵੀ ਸਾਡੇ ਦੇਸ਼ ਦਾ ਤੁਸੀਂ ਦੇਖ ਲਓ ਹਾਲ ਕੀ ਹੋਇਆ। ਮੋਦੀ ਸਾਹਿਬ ਨੇ ਜਾਲੀ ਡਿਗਰੀ ਕੋਈ ਕਹੀ ਜਾਂਦਾ, ਉਹ ਕਹਿੰਦੇ ਓਰੀਜਨਲ ਆ, ਪੇਸ਼ ਕੀਤੀ ਆ, ਅੱਜ ਤੱਕ ਉਹਨੂੰ ਸਾਬਤ ਹੀ ਨਹੀਂ ਕਰ ਪਾਈ। ਮਾਟਰਾ ਚੱਕ ਕੇ ਲੈਣਾ, ਤੈਨੂੰ ਪਤਾ ਵੀ ਲੱਗਣਾ, ਖੁਰਦ ਕਰ ਦਿੰਦੇ ਆ ਉਹ। ਹਨਾ ਚਲੋ ਝੂਠੋ ਕੁੱਟਣਗੇ ਮੈਂ ਮਾਫੀ ਮੰਗ ਲੈਂਦਾ ਇਹਦੇ ਉੱਤੇ। ਇਹਦੀ ਬਾਹਰ ਭੂਟੋ ਕੁੱਟ ਹੋਣੀ, ਉਹਦੀ ਕਿਹੜਾ ਇਹਦੀ ਭੂਟੋ ਹੈ ਕਿੱਥੇ ਆ। ਫਿਰ ਆਪਣੇ ਸਮਰਾਟ ਚੌਧਰੀ ਦੀ ਗੱਲ ਕਰ ਲਈ। ਸਮਰਾਟ ਚੌਧਰੀ ਦੇ ਕੋਲ PhD ਦੀ ਡਿਗਰੀ ਤਾਂ ਹੈਗੀ ਆਨਰੇਰੀ, ਅੱਛਾ, ਉਹਦੀ 10ਵੀਂ ਦਾ ਸਰਟੀਫਿਕੇਟ ਨਹੀਂ ਲੱਭਦਾ ਨਾ, ਉਹ ਦੱਸਦਾ ਹੀ ਆ ਕੋਕੋ ਸਾਰੀਆਂ ਲੈ ਕੇ ਹੋਣੀ ਆ। ਚੋਣਾਂ ਦੇ ਵਿੱਚ ਇਹ ਚੱਲਿਆ ਕਿ ਇਹ ਜਿਹੜਾ 10ਵੀਂ ਦਾ ਜਿਹੜਾ ਸਰਟੀਫਿਕੇਟ ਹੈ ਪੇਸ਼ ਤਾਂ ਕਰੋ। ਜਿਹੜਾ ਬੰਦਾ ਅਗਲੇ ਇੰਨੇ ਕੋਰਸ ਕਰੀ ਫਿਰਦਾ, ਘੱਟੋ ਘੱਟ 10ਵੀਂ ਕਰਕੇ ਅੱਗੇ ਗਿਆ ਹੋਣਾ, ਇਹ ਤਾਂ ਹੋ ਨਹੀਂ ਸਕਦਾ ਵੀ ਆਪਾਂ 10ਵੀਂ ਛੱਡ ਦਿੰਦੇ ਅਗਲੀਆਂ ਕਲਾਸਾਂ ਕਰ ਲੈਂਦੇ ਆ। ਮੇਨ ਮੁੱਦਾ ਰਿਹਾ ਪ੍ਰਸ਼ਾਂਤ ਭੂਸ਼ਣ, ਵਧੀਆ ਪ੍ਰਸ਼ਾਂਤ ਨੇ ਚੱਕਿਆ। ਹੁਣ ਇਹਦੀ ਜਿਹੜਾ ਸਰਟੀਫਿਕੇਟ ਨਹੀਂ ਦੇਖੋ ਲੱਭਾ, ਲੋਕਾਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਇਹ ਵੋਟਾਂ ਨਾਲ ਜਿੱਤਿਆ। ਪਰ ਮੈਨੂੰ ਇੱਕ ਗੱਲ ਦੱਸ, ਆਪਣੇ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਕਿ ਅਨਪੜ੍ਹ ਬੰਦਾ ਜਾਂ ਘੱਟ ਪੜ੍ਹਿਆ ਬੰਦਾ ਇਲੈਕਸ਼ਨ 'ਚ ਖੜ ਨਹੀਂ ਸਕਦਾ? ਤਾਇਆ ਉਹ ਸਹੀ ਹੈ ਸਾਡੀ ਗੱਲ, ਪਰ ਸੰਵਿਧਾਨ 'ਚ ਇਹ ਵੀ ਨਹੀਂ ਲਿਖਿਆ ਵੀ ਇੱਕ ਫਰਾਡ ਵਾਲਾ ਬੰਦਾ ਖੜ ਜਾਵੇ। ਉਹ ਤਾਂ ਇਹ ਮੰਨਦਾ। ਫਰਾਡ ਆ, ਹਨਾ, ਇਹ ਤਾਂ ਫਰਾਡ ਆ ਕਿ ਇਸ ਜਨਤਾ ਦੇ ਨਾਲ ਧੋਖਾ। ਤੂੰ ਐਫੀਡੇਵਿਟ ਦੇ ਉੱਤੇ ਲਿਖਦਾ ਵੀ ਮੇਰੀ ਇੰਨੀ ਐਜੂਕੇਸ਼ਨ ਆ, 10ਵੀਂ ਦਾ ਸਰਟੀਫਿਕੇਟ ਹੈ ਨਹੀਂ, 10ਵੀਂ ਦੇ ਸਰਟੀਫਿਕੇਟ ਤੁਸੀਂ ਬਿਨਾਂ ਦੱਸੋ, 10 ਪਾਸਪੋਰਟ ਵੀ ਬਣਾਉਣਾ 10ਵੀਂ ਦਾ ਸਰਟੀਫਿਕੇਟ ਲੱਗਦਾ, ਵਿਆਹ ਕਰਾਉਣਾ 10ਵੀਂ ਦਾ ਲੱਗਦਾ, ਕੋਈ ਬੰਦਾ 12ਵੀਂ ਦਾ ਨਹੀਂ। ਜੇ ਬੰਦਾ ਅਨਪੜ੍ਹ ਹੋਵੇ ਉਹ ਤਾਂ ਵਿਆਹ ਨਹੀਂ ਹੁੰਦਾ ਵੇ। ਨਹੀਂ ਉਹ ਤਾਂ ਹੁੰਦਾ ਆ ਤਾਇਆ। ਅਸਲ ਵਿੱਚ ਮੋਦੀ ਸਾਹਿਬ ਤੇ ਵੀ ਇਹੀ ਬਣਦੀ ਗੱਲ ਵੀ ਤੁਹਾਡੇ ਕੋਲ ਸਰਟੀਫਿਕੇਟ ਜਿਹੜਾ ਚਾਹੀਦਾ ਤੁਸੀਂ ਦਿਖਾ ਦਿਓ ਜਿਹਦੇ ਕੋਲ ਹੈਗਾ। ਹੁਣ ਮੰਨ ਲਾ ਕਿ ਲੰਬੜ ਕੋਲ ਕੋਈ ਡਿਗਰੀ ਆ, ਦਿਖਾ ਜਿਹਨੇ ਕੀਤੀ ਆ ਉਹ ਦਿਖਾ ਦੇਣਾ। ਸਵਾਦ ਡਿਗਰੀ ਸਵਾਏ ਭੂਡੋ ਕੁੱਟਣ ਤੇ ਕੋਈ ਕਿਹੜੀ ਡਿਗਰੀ ਹੈ, ਸਕੂਲੇ ਗਿਆ ਨਹੀਂ ਕਦੀ। ਨਾਣਾ ਮੈਂਜਰਾ ਬੜੀ ਯਾਰ ਕਨੌਲੇਜ ਗੱਲ ਸੁਣ ਲਓ ਮੇਰੀ, ਸਮਰਾਟ ਚੌਧਰੀ ਨੂੰ ਤਾਂ ਜਿਹੜੀ ਪਦਵੀ ਮਿਲਣੀ ਸੀ ਮਿਲ ਗਈ। ਹੁਣ ਤੁਸੀਂ ਚਾਹੇ ਰੂਸਾ ਬਣਾਈ ਜਾਓ, ਤੇ ਉੱਥੇ ਜਿਹੜੇ ਪੋਸਟਰ ਲੱਗੇ ਹੋਏ ਸੀ ਨਿਤੀਸ਼ ਚੌਧਰੀ ਦੇ, ਕਹਿੰਦੇ ਵੀ ਟਾਈਗਰ ਜਿੰਦਾ ਹੈ, ਤੇ ਹੁਣ ਉਹ ਟਾਈਗਰ ਤਾਂ ਉਹਨੇ ਪਿੰਜਰੇ 'ਚ ਪਾ ਲਿਆ ਨਾ, ਜਿੰਦਾ ਤਾਂ ਹੈਗਾ ਆ ਪਰ ਪਿੰਜਰੇ 'ਚ ਪਾਤਾ। ਬਿਲਕੁਲ। ਹੁਣ ਤੱਕ ਟਾਈਗਰ ਕਰੂਗੀ ਉਹ ਨਾ, ਹੁਣ ਉਧਰ ਜਾ ਸਕਦਾ, ਉਧਰ ਪੂਰੀਆਂ ਨਹੀਂ ਹੁੰਦੀਆਂ ਸੀਟਾਂ, ਹੁਣ ਰਹਿਣਾ ਇੱਥੇ ਹੀ ਪੈਣਾ। ਦੇਖਿਓ ਮੁੱਖ ਮੰਤਰੀ ਬਣਾਉਣਾ ਵੀ ਇਹਨੂੰ ਹੀ ਆ, ਲਾਉਣਾ ਵੀ ਇਹਨਾਂ ਨੇ ਆ, ਦੇਖ ਲਿਓ। ਲਾਉਣਾ ਵੀ ਆ, ਕਰਾਉਣਾ ਵੀ ਹੋਏ, ਜੋ ਟਾਈਗਰ ਕੁਝ ਜਿੰਦਾ ਕਰਨਾ ਰਹੂਗਾ, ਲੇਕਿਨ ਮਰ ਕੇ ਹੁਣ ਜਿੰਦਾ ਰਹੂਗਾ। ਪਰ ਤਰਸ ਤਾਂ ਆਉਂਦਾ ਬਿਹਾਰ ਦੇ ਲੋਕਾਂ ਤੇ। ਤਾਇਆ ਬਹੁਤ ਪਛੜ ਗਏ ਉਹ ਵਿਚਾਰੇ ਆ ਵੋਟਾਂ ਦੀ। ਜਿੱਦਾਂ ਹੁਣ ਆਪਾਂ ਗੱਲਾਂ ਹੀ ਕਰਦੇ ਆ, ਉਹਨਾਂ ਕੋਲ ਪਤਾ ਨਹੀਂ ਤਾਂ ਆਪਸ਼ਨ ਹੀ ਕੋਈ ਹੈ ਨਹੀਂ। ਬੰਦੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਉਹਨਾਂ ਨੂੰ ਇੰਨੀਆਂ ਵੱਡੀ। ਪਰ ਇਹ ਯਾਰ ਮੈਂ ਤੂੰ ਜਿਹੜੇ ਮਰਜ਼ੀ ਪ੍ਰਾਂਤ ਦੀ ਗੱਲ ਕਰਦਾ, ਜਿੱਡਾ ਵੱਡਾ ਮੁਜਰਮ ਉਹਨੇ ਉਹ ਜ਼ਿਆਦਾ ਜਿੱਦਾ ਚਾਰੇ ਪਾਸੇ ਹੱਲ ਹੋਇਆ ਮੈਂ ਵਿਚਲੀ ਗੱਲ ਦੱਸ ਦਿੰਦਾ, ਉੱਥੇ ਮਸਲਾ ਕੀ ਹੋਇਆ ਹੈ। ਹਵਾ ਕਿਤੇ ਹੋਰ ਪਾਸੇ ਚੱਲਦੀ ਸੀਗੀ ਹੈ, ਗਦਰ ਕਿਤੇ ਹੋਰ ਪਾਸੇ ਉੱਠ ਗਿਆ, ਬੀਜੇਪੀ ਵਾਲੇ ਲੈ ਕੇ ਖਿੱਚ ਕੇ। ਉਹ ਜਿਹਨਾਂ ਬੰਦਿਆਂ ਨੇ ਮਹੀਨੇ 'ਚ 100 ਰੁਪਈਆ ਕਈ ਵਾਰ ਦੇਖਣ ਨੂੰ ਤਰਸ ਜਾਂਦੇ ਆ, ਜੇ ਡੇਢ ਕੁ ਦਿਨ ਪਹਿਲਾਂ 10,000 ਰੁਪਈਆ ਡਿੱਗ ਜਵੇ ਉਹਨਾਂ ਦੇ ਖਾਤੇ 'ਚ, ਤੇ ਨਾਲ ਇਹ ਵੀ ਮੈਸੇਜ ਆ ਜਵੇ ਅਗਲੀ ਕਿਸ਼ਤ ਵੀ ਤਿਆਰ ਹੀ ਪਈ ਆ, ਪਤੰਦਰੋਂ ਵੋਟਾਂ ਉੱਥੇ ਹੀ ਪੈਣੀਆਂ ਆ, ਹੋਰ ਕਿਤੇ ਪੈਣੀਆਂ ਆ। ਖੈਰ ਕਿੰਨੇ ਮਿਲੀਅਨ ਦੀ ਗੱਲ ਕਰਦੇ ਆ ਇਹ, ਕਿ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਦੇ ਅਕਾਊਂਟਾਂ ਦੇ ਵਿੱਚ ਸਾਰੇ ਪੈਸੇ ਪਾ ਦਿੱਤੇ ਆ, ਜਿਹੜੇ ਵਰਲਡ ਬੈਂਕ ਵੱਲੋਂ ਪੈਸੇ ਆਏ ਹੋਏ ਸੀ। ਉਹ ਸਾਰੇ ਗਏ ਉਹ। ਹੁਣ ਦੇਖੋ ਜੀ, ਪਿੰਡ ਬੈਠੇ ਆਪਾਂ, ਹਨਾ, ਸਾਨੂੰ ਕੀ ਪਤਾ ਨਾ ਗੱਲਾਂ ਦਾ, ਜੋ ਦੱਸੀ ਜਾਂਦੇ ਕੋਈ ਪੇਪਰ ਵਾਲੇ ਕਹੀ ਜਾਂਦੇ, ਆਪਾਂ ਮੰਨੀ ਜਾਂਦੇ ਆ, ਪਰ ਹੈਗਾ ਸਾਲਾ ਮੰਦਾ ਹਾਲ। ਪੜ੍ਹਾਈ ਦਾ ਫਰਕ ਤਾਂ ਪੈਂਦਾ। ਹੁਣ ਆਪਣੇ ਆਹ ਤਾਰਨ ਵਾਲੀ ਚੋਣ ਹੋਈ ਹੈ, ਹੁਣ ਇਹਨੂੰ ਆਪਾਂ ਕੰਪੇਅਰ ਕਰਕੇ ਦੇਖ ਲਈਏ। ਪਹਿਲਾਂ ਆਮ ਆਦਮੀ ਪਾਰਟੀ ਜਿੱਤੀ, ਇੱਕ ਨਵੀਂ ਪਾਰਟੀ ਜਿਹਦਾ ਕੋਈ ਆਧਾਰ ਨਹੀਂ, ਪਹਿਲਾਂ ਕੋਈ ਐਡਾ ਵੱਡਾ ਲੀਡਰ ਨਹੀਂ,
ਲੋਕਾਂ ਨੇ ਕਿਹਾ ਨਹੀਂ ਜੀ ਅਸੀਂ ਤਾਂ ਨਵਾਂ ਦੇਖਣਾ। ਹੁਣ ਜਿੱਦਾਂ ਗੱਲ ਉਦੋਂ ਹੀ ਬਥੇਰੀਆਂ ਸਕੀਮਾਂ ਚੱਲੀਆਂ, ਆਟਾ ਦਾਲ ਸਕੀਮ, ਆਸ਼ੀਰਵਾਦ ਸਕੀਮ, ਉਹ ਜੀ ਤੁਹਾਨੂੰ ਉਹ ਟੂਰਿਸਟ ਬਣਾਤੀਆਂ ਬੱਸਾਂ, ਤੁਹਾਨੂੰ ਜੀ ਜਨਮ ਸਥਾਨ ਜਿਹੜੇ ਦਿਖਾਉਣੇ ਆ, ਤੀਰਥ ਸਥਾਨ ਦਿਖਾਉਣੇ ਆ, ਕਿੰਨਾ ਕੁਝ ਚੱਲਿਆ। ਪਰ ਪੰਜਾਬ ਦੇ ਲੋਕਾਂ ਨੇ ਇਹ ਕਿਹਾ ਵੀ ਅਸੀਂ ਨਵੇਂ ਬੰਦਿਆਂ ਨੂੰ ਜਗਾਉਣਾ। 92 ਬੰਦੇ ਥੋੜੇ ਨਹੀਂ ਬਹੁਤੇ, ਬਹੁਤ 92 ਬੰਦਿਆਂ ਨੂੰ ਸਿੱਧੀਆਂ ਵੋਟਾਂ ਪਾ ਦਿੱਤੀਆਂ। ਹੁਣ ਆਹ ਤਾਰਨ ਦੇ ਵਿੱਚ ਦੇਖ ਲਓ, ਉੱਥੇ ਵੀ ਹਵਾ ਹਨੇਰੀ ਤਾਂ ਹੋਰ ਪਾਸੇ ਝੁਲਦੀ ਸੀ। ਆਹ ਬਣੈਂਗ ਨੇ ਬਿਆਨ ਇਦਾਂ ਦੇ ਦਿੱਤੇ ਕਿ ਲੋਕਾਂ ਨੂੰ ਉਹ ਚੰਗੇ ਨਹੀਂ ਲੱਗੇ। ਉਹ ਬੜਿੰਗ ਦਾ ਬਿੰਗਾ ਚਲੋ ਠੀਕ ਹੈ ਯਾਰ, ਇਹ ਪੰਜਾਬ ਚ ਮੰਨ ਲਿਆ ਪੰਜਾਬ ਕਿ ਆਪਣੇ ਨੇ ਰਿਵਾਜ ਆਪਣੇ ਪੜ੍ਹਾਈ ਦੀ ਗੱਲ ਦਿੱਤੇ। ਆਪਾਂ ਕਰ ਲਈਦਾ, ਪੜ੍ਹਾਈ ਨੇ ਨਹੀਂ, ਪੜ੍ਹਾਈ ਦਾ ਜਿਹੜਾ ਫਰਕ ਤਾਂ ਪੈਂਦਾ। ਪੰਜਾਬ ਦੇ ਲੋਕ ਹੁਣ ਪੜ੍ਹਾਈ ਕਰਕੇ ਇਹ ਸਮਝਦਾਰ ਹੋ ਗਏ। ਪਰ ਦੂਜੇ ਪਾਸੇ ਨਾ ਕਾਂਗਰਸ ਪਾਰਟੀ ਦਾ ਹਾਲ ਬੜਾ ਮਾੜਾ। ਕਾਂਗਰਸ ਵਾਲਿਆਂ ਨੂੰ ਹਜੇ ਤੱਕ ਇਹ ਸਮਝ ਨਹੀਂ ਪਈ ਕਿ ਲੋਕੀ ਜਿਹੜੇ ਨਾ, ਇਹ ਗਾਂਧੀ ਫੈਮਿਲੀ ਆ, ਇਹ ਤੋਂ ਅੱਕ ਗਏ ਆ। ਮੇਰੇ ਤੋਂ ਲਿਖਾ ਲਾ ਇੱਥੋਂ, ਜਿੰਨਾ ਚਿਰ ਇਹ ਗਾਂਧੀ ਪਰਿਵਾਰ ਕਾਂਗਰਸ ਦਾ ਲੀਡਰਸ਼ਿਪ ਲੈ ਕੇ ਬੈਠਾ ਨਾ, ਇਹਨਾਂ ਨੇ ਨਹੀਂ ਜਿੱਤਣਾ ਕਦੀ। ਉਹ ਤਾਂ ਮੈਂ ਦੱਸ ਤਾਂ ਦਿੰਦਾ। ਇੱਕ ਗਿੱਦੜ ਸਿੰਘੀ ਪਈਆ ਕਾਂਗਰਸੀਆਂ ਲਈ, ਕਿਹੜੀ ਫ੍ਰੀ ਚ ਦੇਣ ਨੂੰ ਤਿਆਰ ਆ। ਕਾਂਗਰਸ 27 ਚ ਆਈ ਪਈ ਆ, ਜੇ ਮੇਰੀ ਗਿੱਦੜ ਸਿੰਘੀ ਲੈ ਲੈਣ। ਤੇ ਕੋ ਕਿਹੜੀ ਗਿੱਦੜ ਸਿੰਘ ਆ ਲੰਬੜਾ? ਉਹ ਇਹੋ ਜਿਹੇ ਗਿੱਦੜ ਸਿੰਘੀ ਆ, ਜੇ ਕਿਤੇ ਕਾਂਗਰਸ ਵਾਲੇ ਲੈ ਲੈਣ ਨਾ ਫ੍ਰੀ ਖਾਤੇ 'ਚ ਵੀ, ਇਹ 27 ਚ ਆਏ ਪਿਆ ਵਾਟਰਾ। ਉਹ ਅੱਛਾ, ਉਹ ਕਿੱਦਾਂ? ਉਹ ਪਤੰਦਰ ਇੰਦਰਾ ਗਾਂਧੀ ਦਾ ਨਾਂ ਨਾ ਲੈਣ, ਬਾਕੀ ਚਾਹੇ ਗਾਂਧੀ ਪਰਿਵਾਰ ਦਾ ਨਾਂ ਲੈਣ, ਨੇ ਜਿੱਤੇ ਹੀ ਪਏ ਆ। ਉਹ ਯਾਰ ਕੱਲੀ ਇੰਦਰਾ ਹੀ ਨਹੀਂ, ਇੰਦਰਾ ਦੇ ਜਿੰਨੇ ਵੀ ਬੱਚੇ ਬੁੱਚੇ ਹੈਗੇ ਨੇ ਚਾਰ ਸਵੇਰੇ, ਉਹ ਕਿਸੇ ਦਾ ਨਾਮ ਵੀ ਨਾ ਲੈਣ, ਫੇਰ ਸ਼ਾਨ ਜੱਤੀਆਂ ਫਿਰ ਇੱਧਰ ਦਾਤੀ ਚਲਾ, ਇੱਧਰ ਕੋਈ ਬੱਚਾ ਉੱਚਾ ਨਹੀਂ ਕਿਉਂ? ਹੈਗਾ। ਕਾ ਸੁਣ, ਕੋਈ ਰਾਹੁਲ ਨੇ ਤੈਨੂੰ ਪ੍ਰੋਮਿਸ ਮੈਂ ਕੀਤਾ ਤਾਇਆ ਇਹ ਅੱਜ ਕੱਲ ਰਾਹੁਲ ਗਾਂਧੀ ਦਾ ਪੂਰਾ ਸਪੋਰਟ ਲੱਗਦਾ। ਤੇ ਗੱਲਾਂ ਉਹ ਤੁਹਾਨੂੰ ਨਹੀਂ ਲੱਗਦਾ ਜਿੱਦਾਂ ਦੀ ਬਹਿਸ ਕਰਦਾ ਇਹ ਰਾਹੁਲ ਗਾਂਧੀ ਦਾ ਪੂਰਾ ਦੇਖਦਾ ਆ, ਜਿੰਨਾ ਉਹਨੇ ਹੁਣ ਤੱਕ ਸਪੀਚਾਂ ਦਿੱਤੀਆਂ ਆਹ ਚੋਣ ਕਮਿਸ਼ਨ ਨੂੰ, ਜਿਹੜੇ ਆਪਣੇ ਕੋਲ ਆਹ ਸਪੀਚਾਂ ਹੀ ਦਿੰਦਾ, ਉਹਦੀਆਂ ਇਹ ਸੁਣ ਕੇ ਦਿੰਦਾ। ਪਰ ਤਾਇਆ ਇੱਥੇ ਸਵਾਲ ਇੱਕ ਹੋਰ ਵੀ ਆ ਕਿ ਜੇ ਆਪਾਂ ਮੰਨ ਲਓ ਕਿ ਗਾਂਧੀ ਫੈਮਿਲੀ ਕੱਢ ਦਿੰਨੇ, ਜਿੱਦਾਂ ਤੁਸੀਂ ਕਹਿੰਦੇ ਆ, ਕੀ ਕੋਈ ਇਦਾਂ ਦਾ ਬੰਦਾ ਹੈਗਾ ਜਿਹਦੇ ਉੱਤੇ ਸਹਿਮਤੀ ਹੋ ਜਵੇ ਕਾਂਗਰਸੀਆਂ ਦੀ? ਹੋਵੇ ਜਾਂ ਨਾ ਹੋਵੇ, ਸੱਸੀ ਥਰੂਰ ਬੜਾ ਵਧੀਆ ਲੀਡਰ ਆ, ਅੰਗਰੇਜ਼ੀ ਬੜੀ ਵਧੀਆ, ਨੌਲੇਜ ਬੜਾ ਵਧੀਆ। ਉਹਨਾਂ ਨੇ ਜਿੰਨੇ ਵੀ ਇਦਾਂ ਦੇ ਬੰਦੇ ਸੀ ਉਹ ਬਾਹਰ ਕੱਢ ਕੇ ਰੱਖੇ ਆ, ਤਾਂ ਕਿ ਜੋ ਪੁਰਾਣੇ ਬੁੜੇ ਬਜ਼ੁਰਗ ਜਿਹੜੇ ਦੀ ਯੂਜ਼ ਬਾਈ ਡੇਟ ਲੰਘ ਚੁੱਕੀ ਆ, ਉਹਨਾਂ ਨੂੰ ਮੋਹਰੇ ਰੱਖਣ ਲਈ ਨਵਾਂ ਬਲੱਡ ਚਾਹੀਦਾ, ਪੜ੍ਹੇ ਲਿਖੇ ਬੰਦੇ ਚਾਹੀਦੇ ਆ, ਐਜੂਕੇਟਡ ਬੰਦੇ। ਤਦੇ ਤੁਸੀਂ ਕਿਸੇ ਪਾਸੇ ਲੱਗੋਗੇ। ਜਿਨ੍ਹਾਂ ਉੱਤੇ ਇਲਜ਼ਾਮ ਲੱਗੇ ਹੋਏ ਆ, ਹੁਣ ਗਾਂਧੀ ਫੈਮਿਲੀ ਉੱਤੇ ਘੱਟ ਇਲਜ਼ਾਮ ਲੱਗੇ ਆ, ਪ੍ਰਿਯੰਕਾ ਦੇ ਹਸਬੰਡ ਤੋਂ ਘੱਟ ਪਿਆ, ਕਿੰਨੀ ਜ਼ਮੀਨ ਖਾ ਗਿਆ, ਕਿੰਨੇ ਪੈਸਾ ਖਾ ਗਿਆ, ਮੈਂ ਨਹੀਂ ਕਹਿੰਦਾ ਖਾਦੇ, ਪਰ ਇਲਜ਼ਾਮ ਤਾਂ ਲੱਗੇ ਹੈ ਕਿ ਨਹੀਂ? ਉਹ ਤਾਂ ਚਲੋ ਇਲਜ਼ਾਮ ਤਾਂ ਲੱਗਦੇ ਆ, ਪੈਕੇਜ ਹੈ ਸਾਰਾ। ਪਰ ਤਾਇਆ ਜੇ ਆਪਾਂ ਪੰਜਾਬ ਨੂੰ ਇਕੱਲਾ ਧਿਆਨ 'ਚ ਰੱਖ ਲਈਏ, ਇਹ ਸਾਰੇ ਇੰਡੀਆ ਵਿੱਚ ਹੀ ਆ। ਕਾਂਗਰਸੀਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਧੜੇਬੰਦੀ। ਚਾਹੇ ਰਾਹੁਲ ਗਾਂਧੀ ਹੈ, ਚਾਹੇ ਹੋ ਰਿਹਾ, ਇਹ ਕੁਝ ਨਹੀਂ ਕਰਦੇ ਧੜੇਬੰਦੀ। ਯਾਰ ਹੈ ਕਿੱਥੇ ਨਹੀਂ, ਅਕਾਲੀਆਂ 'ਚ ਨਹੀਂ ਚੱਲ ਇੰਨੇ ਲੈਵਲ ਤੇ ਨਹੀਂ ਵੀ ਇੱਕ ਦੂਜੇ ਦੀਆਂ ਇੰਨੀਆਂ ਲੱਤਾਂ ਖਿੱਚ ਨਾ, ਉਹ ਲੱਤਾਂ ਨਹੀਂ ਖਿੱਚ, ਲੱਤਾਂ ਫੜਦੇ ਆ। ਉਹ ਤਾਇਆ ਪੰਜਾਬ ਦਾ ਭਲਾ ਹੋ ਸਕਦਾ, ਮੈਂ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀ। ਓਏ ਨਵਿਆਂ ਨੂੰ ਵੀ ਛੱਡ ਦਿਓ, ਪੁਰਾਣਿਆਂ ਨੂੰ ਵੀ ਛੱਡ ਦਿਓ, ਗਵਰਿਆਂ ਨੂੰ ਵੀ ਛੱਡ ਦਿਓ। ਆ ਤੂੰ ਬੜਾ ਹੋਬ ਕੀ ਕਰਦਾ ਸੀਗਾ, ਪੜ੍ਹਿਆ ਲਿਖਿਆ ਚਾਹੀਦਾ, ਐ ਹੋਣਾ ਚਾਹੀਦਾ, ਤੂੰ ਮੇਰੇ ਨੂੰ ਹੱਥ ਕਰ ਦੇਦਾ। ਫਿਰ ਲੰਬੜ ਨੂੰ ਕੀੜੇ ਪਿਓ ਆ। ਆਪੇ ਕਿ ਪੜ੍ਹਿਆ ਲਿਖਿਆ ਚਾਹੀਦਾ, ਫਿਰ ਤੇਰੇ ਨੂੰ ਹੱਥ ਕਿਉਂ ਕਰਾਂ? ਨਹੀਂ ਫਿਰ ਲੰਬੜ ਤੈਨੂੰ ਬਾਬਾ ਲੱਗੇ ਪੜ੍ਹ ਲੱਗਦਾ ਤੈਨੂੰ? ਮੈਂ ਤੈਨੂੰ ਸ਼ਕਲ ਉਹਦਾ, ਹੁਣ ਤੂੰ ਗਿੱਦੜ ਸਿੰਘੀ ਵੇਚਦਾ, ਬੀਨ ਵਜਾਉਣੇ ਵਾਲੇ, ਸੱਪ ਕੱਢਣ ਵਾਲੇ, ਉਹ ਲੱਗਦਾ। ਉਹ ਐਦਾਂ ਐ ਨਹੀਂ ਕੁਝ ਵੀ ਹੁੰਦਾ। ਅਸਲ 'ਚ ਨਾ ਆਪਣੇ ਜਿਹੜੇ ਲੋਕ ਹੈ ਨਾ, ਉਹਨਾਂ ਦਾ ਹੀ ਸਰਿਆ। ਉਹ ਇਹ ਤਾਂ ਸਿੰਗਰਾ ਮਗਰਾ ਆਪਣੇ ਲੀੜੇ ਪੜਵਾ ਲੈਂਦੇ ਆ। ਆ ਕਿਹੜੀ ਮਥੈਲੀ ਠਾਕਰ ਜੀ, ਇੱਧਰ ਬੱਬੂ ਮਾਨ ਜਾਂ ਇਹ ਤਾਂ ਇਹਨਾਂ ਗੱਲਾਂ ਤੋਂ ਲੜ ਜਾਂਦੇ ਆ। ਯਾਰ ਮੈਨੂੰ ਮਾਸਟਰ ਇਹ ਬੜਾ ਚੰਬਾ ਜਿਹਾ ਹੋਇਆ। ਮੈਥਲੀ ਠਾਕਰ, ਮੈਂ ਉਹਦੇ ਸ਼ਬਦ ਵੀ, ਪੰਜਾਬੀ ਗੀਤ, ਬਾਕੀ ਜੇ ਫਿਲਮਾਂ ਦੇ ਗੀਤ ਗਾਉਂਦੀ ਹੈ ਕੁੜੀ, ਕਿੰਨੀ ਬੀਬੀ ਆ, ਕਿੰਨੀ ਸੋਹਣੀ ਰੱਬ ਨੇ ਨੂੰ ਆਵਾਜ਼ ਬਖਸ਼ੀ ਆ, ਉਹ ਆ ਕਿਹੜੇ ਪਾਸੇ ਆ ਗਈ ਪੋਲਿਟਿਕਸ ਦੇ ਵਿੱਚ? ਬਿਲਕੁਲ ਤਾਇਆ ਦੇਖੋ, ਜਿਹੜਾ ਕਲਾਕਾਰੀ ਆ ਉਹ ਇੱਕ ਵੱਖਰਾ ਲੈਵਲ। ਹਾਂਸਰਾਏ ਹਾਂਸੀ ਤੁਸੀਂ ਗੱਲ ਕਰ ਲਓ, ਕਿੱਥੋਂ ਗਿਆ ਕਿੱਥੋਂ ਡਿੱਗਿਆ। ਪੋਲਿਟਿਕਸ ਤੋਂ ਪਹਿਲਾਂ ਜਾਣੀ ਅਸੀਂ ਇਦਾਂ ਦੇ ਬੰਦੇ ਦੇਖੇ ਜਿਹੜੇ ਆਈਡੀਅਲ ਪੂਰਾ ਮੰਨਦੇ ਸੀ, ਉਹਦੀਆਂ ਸੌਹਾਂ ਖਾਂਦੇ ਸੀ, ਇੰਨਾ ਮਿਊਜ਼ਿਕ ਦੇ ਵਿੱਚ ਉੱਤੇ ਗਿਆ ਸੀ। ਪੋਲਿਟਿਕਸ ਦੇ ਵਿੱਚ ਤਾਂ ਜਿੱਦਾਂ ਉਹ ਕਹਿੰਦੇ ਹੁੰਦੇ ਆ, ਗਾਉਂਦੇ ਆ ਇਹਦੇ ਵਿੱਚ ਆਪ ਲਿਬੜਨਾ ਪੈਣਾ, ਚਿੱਕੜ ਹੋ ਜਾਣਾ। ਹੁਣ ਮੈਥਲੀ ਇਹਦਾ ਇੰਨਾ ਜ਼ਿਆਦਾ ਨਾਂ ਸੀ, ਸ਼ਬਦ ਵੀ ਬਹੁਤ ਵਧੀਆ ਗਾਉਂਦੀ ਸੀ, ਭਜਨ ਵੀ ਬਹੁਤ ਵਧੀਆ ਗਾਉਂਦੀ ਸੀ, ਸੁਰਾਂ ਦਾ ਬਹੁਤ ਪਕੜਿਆ। ਹੰਸਰਾਜ ਹੰਸ ਕਹਿ ਸਕਦੇ ਆਪਾਂ, ਬਰਾਬਰ ਦੇ। ਇਹਨਾਂ ਨੂੰ ਤਾਂ ਵੈਸੇ ਹੀ ਲੋੜ ਨਹੀਂ ਹੈਗੀ, ਇਹ ਤਾਂ ਪਤਾ ਨਹੀਂ ਕਿਉਂ ਉਧਰ ਜਾਣਾ ਪੈ ਗਿਆ। ਹੁਣ ਸਭ ਤੋਂ ਜ਼ਿਆਦਾ ਜਿਹੜੇ ਬੰਦੇ ਜਿੰਨੇ ਸੁਣਦੇ ਉਹਨਾਂ 'ਚ ਮੁਸਲਮਾਨ ਵੀ ਹੋਣਗੇ ਕਹਿੰਦੇ, ਕੋਈ 10-15% ਮੁਸਲਮਾਨ ਆ, ਫਿਰ 2% ਸਿੱਖ ਲਾ ਲਾ, ਤੇ ਹੁਣ ਸੁਣ ਲੈਣਗੇ। ਬਾਕੀ ਕਾਂਗਰਸੀ ਲਾ ਲਾ, ਅਕਾਲੀ ਲਾ ਲਾ, ਹੋਰ ਪਾਰਟੀਆਂ ਲਾ ਲਾ। ਬਸ ਹੁਣ ਤੇ ਜਦੋਂ ਹੁਣ ਲੈਵਲ ਲੱਗ ਗਿਆ, ਫਿਰ ਇਹਦਾ ਬਿਆਨ ਵੀ ਕੀ ਆ, ਚਾਹੇ ਤੂੰ ਦਵਾਇਆ ਚਾਹੇ ਇਹਨੇ ਆਪ ਦਿੱਤਾ। ਬਿਆਨ ਕੀ ਆ ਬਈ ਤੁਸੀਂ ਐਮਐਲਏ ਬਣ ਕੇ ਕੀ ਕਰੋਗੇ? ਇਹ ਐਮਐਲਏ ਬਣ ਕੇ ਅਸੀਂ ਅਲੀ ਨਗਰ ਦਾ ਨਾਂ ਸੀਤਾ ਨਗਰ ਰੱਖ ਦੇਣਾ। ਦੱਸ
ਇਹਦੇ ਨਾਲ ਰੋਟੀ ਮਿਲ ਜੂ ਲੋਕਾਂ ਨੂੰ, ਜਾਂ ਇਹਦੇ ਨਾਲ ਬੇਰੁਜ਼ਗਾਰੀ ਦੂਰ ਹੋ ਜਾਣੀ ਇਹ ਤਾਂ ਫਿਰਕਾ ਪ੍ਰਸਤੀ ਹੋ ਗਈ ਨਾ। ਹਨਾ ਵੀ ਕਿਉਂਕਿ ਉਹ ਪਾਰਟੀ ਦੇ ਵਿੱਚ ਇਦਾਂ ਦੀਆਂ ਗੱਲਾਂ ਹੁੰਦੀਆਂ, ਉਸ ਪਾਰਟੀ ਦੇ ਵਿੱਚ ਇਦਾਂ ਦੀ ਬੰਦਿਆਂ ਨੂੰ ਪ੍ਰਮੋਟ ਕੀਤਾ ਜਾਂਦਾ, ਉਹ ਫਿਰ ਲੋਕ ਫਿਰ ਜਿੱਤੀ ਵੀ ਆ ਉਹ। ਨਹੀਂ ਯਾਰ, ਮੈਨੂੰ ਇਸ ਗੱਲ ਦਾ ਬੜਾ ਦੁੱਖ ਆ। ਇਸ ਕੁੜੀ ਨੂੰ ਇਸ ਵਿੱਚ ਜਾਣਾ ਚਾਹੀਦਾ, ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਦੀ, ਐਵੇਂ ਕਹਿੰਦੇ ਗੰਦੇ ਚ ਲਾਪ ਛਾਲ ਮਾਰਦੀ ਉਹਨੂੰ। ਹਾਂ ਉਹ ਤਾਇਆ ਹਿਮਾਚਲ ਵਾਲੀ ਹੁਣ ਡਾਊਨ ਹੋ ਗਈ ਆ, ਇੱਕ ਹੋਰ ਨਵੀਂ ਖੜੀ ਕਰਦੇ ਪਏ ਆ ਇਹ। ਆਹੋ ਇਹ ਸਕੀਮਾਂ ਨਾਲੇ ਮੇਰੀ ਗੱਲ ਸੁਣ ਲਓ, ਤੂੰ ਆਪਣੇ ਮੈਨੇਜਰ ਨਾਲ ਪ੍ਰੋਗਰਾਮ ਬਣਾਉਂਦਾ ਨਾ ਵੀ ਉਹ ਜਾਣਾ ਅੰਮ੍ਰਿਤਸਰ ਨੂੰ ਵੀ ਜਾਣਾ, ਬੰਗਿਆਲ ਨੂੰ ਵੀ ਜਾਣਾ ਆ। ਆਹੋ ਮੈਂ ਲੱਤਾਂ ਵੜ ਦੂੰ ਦੋਨਾਂ ਦੀ, ਜੇ ਮੁੜ ਕੇ ਗਿਆ ਉੱਥੇ ਗੋਲੀਆਂ ਚੱਲਣ ਨਹੀਂ ਆਇਆ, ਤੁਹਾਨੂੰ ਪਤਾ ਉਹ ਹੈਗਾ। ਯਾਰ ਮੈਨੂੰ ਲੱਗ ਗਿਆ ਪਿਆ ਇਹਨਾਂ ਨੇ। ਮੈਂ ਤਾਂ ਮੈਨੇਜਰ ਨੂੰ ਕਿਹਾ ਸੀ, ਛੱਡ ਪਰੇ ਆਪਾਂ ਨਹੀਂ ਜਾਣਾ ਉੱਥੇ। ਮੈਨੇਜਰ ਨਹੀਂ ਮੰਨਦਾ, ਕਹਿੰਦਾ ਮੈਂ ਤਾਂ ਬੰਗਿਆਲ ਜਾਣਾ ਹੀ ਲੱਗ ਜਾ ਕਰ ਇਹ ਤਾਂ ਪਾਦੂ ਆ। ਮੈਂ ਤਾਂ ਮਹਿੰਦੀ ਨੂੰ ਵੀ ਖੇਡਦਾ ਸੀ, ਮੈਂ ਕਿਹਾ ਇਹਨੂੰ ਬੰਨ ਕੇ ਰੱਖ, ਇਹਨੂੰ ਘਰ ਇਹਨੂੰ ਖੁੱਲਾ ਕੌਣ ਛੱਡਦਾ ਇਹਨੂੰ। ਇਹਨੇ ਇੰਸ਼ੋਰੈਂਸ ਕਰਾਈ ਹੋਈ ਆ। ਇੰਸ਼ੋਰੈਂਸ ਕਰਾਈ ਗਈ ਆ, ਗੋਲੀਆਂ ਪਤਾ ਕਿੱਦਾਂ ਮਾਰਦੇ ਆ ਕਿਹੜੇ ਇਹਦੇ ਘਰ ਦੇ ਚੱਕ ਚੁੱਕੇ ਭੇਜਦੇ ਕਹਿੰਦੇ ਇਹ ਘਰੋਂ ਸੱਦਿਆ ਖਰੇ ਮੇਰੇ ਤੇ ਆ ਕੇ ਸਾਰਾ ਕੁਝ ਕੱਢਦਾ। ਉਹ ਮੈਂ ਤੁਹਾਡੀ ਭਲੀ ਮੰਗਦਾ ਮਾਟਰਾ। ਨਹੀਂ ਤਾਇਆ ਇਹ ਫਿਕਰ ਕਰਦਾ, ਨਹੀਂ ਸਹੀ ਗੱਲ ਆ। ਇਹ ਫਿਕਰ ਇਦਾਂ ਆ ਤਾਇਆ, ਤੁਸੀਂ ਦੇਖਿਆ ਵੀ ਮੂਸੇ ਵਾਲਾ ਦੁਕਾਨ ਚੇਤੇ ਆ ਗਏ। ਹਾਂ ਤੁਸੀਂ ਭਰੇ ਬਾਜ਼ਾਰ ਦੇ ਵਿੱਚ, ਉਹ ਬਾਜ਼ਾਰ ਹੀ ਕਹਿ ਸਕਦੇ ਮੇਨ ਰੋਡ ਦੇ ਉੱਤੇ, ਕਿਉਂਕਿ ਬੰਗਾ ਸ਼ਹਿਰ ਹੈ, ਰੋਡ ਦੇ ਉੱਤੇ ਹੀ ਆ, ਬਹੁਤ ਰਸ਼ ਹੁੰਦਾ ਉੱਥੇ, ਬਹੁਤ ਰਸ਼ ਹੁੰਦਾ। ਬਹੁਤ ਰਸ਼ ਜਿੱਥੇ ਆ ਕੇ ਗੱਡੀ ਘੇਰੀ ਆ, ਗੋਲੀਆਂ ਚੱਲੀਆਂ, ਇੱਕ ਬੰਦਾ ਤਾਂ ਮਰ ਗਿਆ ਤੇ ਬਾਕੀ ਅਜੇ ਉਹ ਵੀ ਸੀਰੀਅਸ ਹੈ, ਉਹਨਾਂ ਦਾ ਜੀ ਪਤਾ ਕੁਛ ਨਹੀਂ। ਪਰ ਤੁਸੀਂ ਇਹ ਦੇਖੋ ਵੀ ਉੱਥੇ ਬੰਦੇ ਆਮ ਵੀ ਖੜੇ ਆ, ਤੇਰੇ ਮੇਰੇ ਵਰਗੇ ਵੀ ਖੜੇ ਹੋਣਗੇ। ਗੋਲੀ ਨੂੰ ਤਾਂ ਇਹ ਦੇਖਣਾ ਨਹੀਂ ਵੀ ਮੈਂ ਇਹਨੂੰ ਹੀ ਮਾਰਨਾ, ਗੋਲੀ ਤਾਂ ਮਾਰੀ ਜੀ ਹਨਾ, ਹੋਰ ਕੋਈ ਭਲਾ ਮਰ ਜਾਣਾ। ਹਾਂ ਵੀ ਜਾਂ ਹੋ ਸਕਦਾ ਕੋਈ ਪਿੱਛੇ ਵੈਸੇ ਬੰਦੇ ਰਾਹਗੀਰ ਲੰਘ ਰਹੇ ਆ, ਕਿੰਨੀ ਬੰਦਿਆਂ ਦੀ ਖਤਰੇ 'ਚ ਪਾ ਦਿੱਤੀ। ਤੇ ਇਹ ਇਕੱਲੀ ਨਹੀਂ ਗੱਲ, ਅੰਮ੍ਰਿਤਸਰ ਦੇ ਵਿੱਚ ਉਹ ਕੰਡਕਟਰ ਨੂੰ ਬੱਸ ਸਟੈਂਡ ਦੇ ਵਿੱਚ ਬੰਦੇ ਜਿਹੜੇ ਆ ਕ੍ਰਿਮੀਨਲ ਥੋੜੀ ਜਾਂਦੇ, ਉਹ 'ਚ ਤਾਂ ਆਮ ਬੰਦੇ ਜਾਂਦੇ, ਜਿਹੜੇ ਵਿਚਾਰੇ ਗਰੀਬ ਲੋਕ ਆ ਸਾਡੇ ਵਰਗੇ, ਉਹਨੀ ਬੱਸਾਂ ਦੇ ਵਿੱਚ ਸਫ਼ਰ ਕਰਨਾ। ਉਹ ਹੁਣ ਡਰ ਤਾਂ ਆਪੇ ਹੀ ਆ, ਹੁਣ ਕਿੱਦਾਂ ਬੰਦਾ ਉੱਥੇ ਸੇਫ ਰਹੂ। ਗੱਲ ਤੇ ਇਹ ਮਾਰਦੀ ਵੀ ਜਿੱਦਾਂ ਹੁਣ ਤਰਨਤਾਰਨ ਦੀ ਚੋਣ ਦੇ ਵਿੱਚ ਵੀ ਗੈਂਗਸਟਰ ਜਿਹੜੇ ਖਤਮ ਕਰਤੇ ਜਾਣਗੇ, ਫਲਾਹ ਹੋਣ ਕੋਈ ਨਹੀਂ ਹਿੱਲੂਗਾ। ਹੁਣ ਸਾਰਾ ਕੁਝ ਉਹ ਤੋਂ ਬਾਅਦ ਕਿੰਨੇ ਕੇਸ ਹੋ ਗਏ, ਖਤਮ ਕੀ ਕਰਨੇ, ਇਹਨਾਂ ਦੇ ਬੰਦੇ ਆ, ਬੰਦੇ ਤੇ ਬਹੁਤ ਵੱਧ ਗਏ ਅੱਗੇ ਨਾਲੋਂ। ਪਤਾ ਯਾਰ ਕਈ ਗੱਲੋਂ ਨਹੀਂ ਹੋ ਬਣ ਰਿਹਾ। ਕਈ ਗੱਲੋਂ ਮੈਂ ਕਹਿੰਦਾ ਆਪਣਾ ਯੂਪੀ ਦਾ ਕੀ ਉਹਦਾ ਨਾਂ ਯੋਗੀ, ਉਹ ਨਹੀਂ ਵਧੀਆ, ਹੁਣ ਕਾਫੀ ਬੰਦੇ ਖਤਮ ਕਰਦੇ ਇਦਾਂ ਦੇ। ਦੱਸਦੇ ਤਾਂ ਇਦਾਂ ਹੀ ਆ, ਪਤਾ ਹੈ ਉੱਤੇ ਵੀ ਹਿਊਮਨ ਰਾਈਟਸ ਦੀ ਗੱਲ ਆ ਜਾਂਦੀ ਆਹੋ। ਵੀ ਕਈ ਜਿਹੜੇ ਆ ਫਿਰ ਨਿਰਦੋਸ਼ ਹੀ ਵਿੱਚ ਹੋ ਜਾਂਦੇ ਆ। ਪਰ ਕਈ ਵਾਰੀ ਗੈਂਗਸਟਰ ਜਿਹੜੇ ਖਤਮ ਤਾਂ ਇਦਾਂ ਹੀ ਕਰਨੇ ਪੈਣੇ। ਹੁਣ ਆ ਲਾਰੈਂਸ ਬਿਸ਼ਨੋਈ ਦਾ ਜਿਹੜਾ ਭਰਾ ਆ, ਇਹ ਡਿਪੋਰਟ ਕੀਤਾ ਉੱਥੋਂ, ਆਹੋ ਅਨਮੋਲ ਹਨਾ, 4-5 ਦਿਨ ਉੱਥੇ ਡਿਪੋਰਟ ਕਰਤਾ ਅਮਰੀਕਾ ਦੇ। ਬਹੁਤ ਵੱਡਾ ਵਿਧਾਇਕ ਸੀਗਾ ਉੱਤੇ ਮਹਾਰਾਸ਼ਟਰ ਦਾ, ਬੰਬਈ ਦਾ, ਬਾਬਾ ਸਦੀਕੀ, ਜਿਹਦਾ ਦੋਸ਼ ਸੀ ਇਹਦੇ ਉੱਤੇ। ਦੇਖੋ ਕਿੱਡੇ ਕਿੱਡੇ ਕਾਂਡ ਕੀਤੇ ਆ। ਹੁਣ ਉੱਥੋਂ ਜਿਹੜਾ ਅਮਰੀਕਾ ਤੋਂ ਇੱਥੇ ਲਿਆਂਦਾ, ਜਦੋਂ ਇਦਾਂ ਕੀਲੀ ਖਿੱਚੀ ਜਾਣੀ ਆ, ਜਿਹੜੇ ਬਾਹਰ ਬੰਦੇ ਬੈਠੇ ਆ ਬਾਹਰੋਂ, ਇਹ ਅਸਲ ਵਿੱਚ ਚੱਲਦਾ ਸਾਰਾ ਨੈਕਸਸ। ਮਾਟਰਾ ਜਿੰਨੀਆਂ ਮਰਜ਼ੀ ਕੀਲੀਆਂ ਖਿੱਚ ਲਿਓ, ਪੰਜਾਬ 'ਚ ਗੈਂਗਸਟਰ ਨਾ ਹੁਣ ਬੰਦ ਨਹੀਂ ਹੁੰਦਾ। ਜਦੋਂ ਸ਼ੁਰੂ ਹੋ ਗਿਆ ਕੰਮ ਔਖਾ। ਜੇ ਆਨੈਸਟ ਜਿਹੜੀ ਗਵਰਨਮੈਂਟ ਹੈ ਪੰਜਾਬ ਦੀ ਨਾ, ਉਹ ਨੋਟਿਸ ਲਵੇ, ਪਰ ਉਹ ਨੋਟਿਸ ਕਿਉਂ ਲਵੇ? ਕਿਉਂਕਿ ਬਹੁਤਿਆਂ ਨੂੰ ਤਾਂ ਉਹਨਾਂ ਦੀ ਤੈਨੂੰ ਪਤਾ ਤਾਇਆ ਬੈਕਿੰਗ ਆ। ਤਾਇਆ ਗੱਲ ਏਦਾਂ ਸਰਕਾਰੀ ਦਰਬਾਰੇ ਸਾਡੀ ਅੱਖ ਹੁੰਦੀ ਹੈ, ਸਾਨੂੰ ਪਤਾ ਕੌਣ ਕੀ ਕਰਾ ਰਿਹਾ। ਮੈਂ ਤਾਂ ਤੇਰਾ ਡਰਿਆ, ਤੂੰ ਨਾ ਇਹ ਕੋਈ ਕਰ ਲਾ ਪਈ। ਪਹਿਲਾਂ ਹੁੰਦੇ ਸੀ ਲੀਡਰ, ਜਿਨ੍ਹਾਂ ਨੂੰ ਲੋੜ ਹੁੰਦੀ ਸੀ ਇਹ ਕਟੇ ਕੁੱਟੇ ਰੱਖਣ ਵਾਲੇ ਬੰਦੇ, ਕੋਈ ਯੂਨੀਅਨ ਵਾਲੇ ਚੱਕ ਲਿਆ, ਕੋਈ ਯੂਨੀਵਰਸਿਟੀ ਨੂੰ ਚੱਕ ਲਿਆ, ਇਦਾਂ ਬਣਾ ਲਿਆ, ਉਹਨਾਂ ਨੂੰ ਸ਼ਹਿ ਦੇ ਕੇ ਚੱਲਦੇ ਹੁੰਦੇ ਸੀ। ਪਰ ਇਹ ਕਮੀਨੇ ਲੀਡਰ ਨਾ ਕੰਮ ਹੋਣ ਤੋਂ ਬਾਅਦ ਨਾ ਖੁੱਡੇ ਲੈਣ ਵੀ ਲਾਉਂਦੇ ਹੁੰਦੇ ਸੀ। ਮੈਂ ਤੁਹਾਨੂੰ ਦੱਸ ਦਵਾਂ ਅੰਦਰਲੀ ਗੱਲ, ਇਹ ਜਿਹੜੇ ਹੁਣ ਨਾ ਗੈਂਗਸਟਰ ਆ, ਇਹ ਕਹਿੰਦੇ ਐਦਾਂ ਖੁੰਡੇ ਲੈ ਨਹੀਂ ਲੱਗਣਾ। ਹੁਣ ਆਪਾਂ ਪੋਲਿਟਿਕਸ ਦੇ ਵਿੱਚ ਆਪਣੀ ਪਾਵਰ ਦਿਖਾਉਣੀ ਆ। ਹੁਣ ਇਹ ਗੈਂਗਸ ਦੇ ਲੀਡਰ ਬਣ ਗਏ ਆ। ਹੁਣ ਕੱਢੂ ਕੌਣ? ਤੁਸੀਂ ਕਹਿੰਦੇ ਪੁਲਿਸ ਮੁਕਾਬਲਾ ਕਰੂਗੀ, ਉਹ ਭਾਈ ਉਹ ਤਾਂ ਪੁਲਿਸ ਦੇ ਵੀ ਉੱਪਰ ਭਾਰੂ ਬੈਠੇ ਆ, ਕਿਉਂਕਿ ਲੀਡਰ ਆ ਉਹ। ਇਹ ਨਹੀਂ ਖਤਮ ਹੋਣਾ ਹੈਗਾ। ਇਹਦਾ ਲੰਬੜ ਦੇਖੋ ਕਿੰਨੇ ਐਡਵਾਂਸ ਆ ਤਾਇਆ, ਹੈ ਐਡਵਾਂਸ ਕਿੰਨੇ ਹਥਿਆਰ ਆ। ਹੁਣ ਜਿੱਦਾਂ ਪਹਿਲਾਂ ਨੰਬਰ ਦਾ ਕੱਟੇ ਹੁੰਦੇ ਸੀ, ਉਹ ਕਦੀ ਫਾਸੀ ਜਾਣੇ, ਕਦੀ ਚੱਲ ਜਾਣੇ, ਕਦੀ ਆਪੇ ਹੱਥੇ ਚੱਲ ਜਾਣੇ, ਠੀਕ ਹੈ ਜੀ। ਹੁਣ ਇਹਨਾਂ ਕੋਲ ਆਟੋਮੈਟਿਕ ਹਥਿਆਰ ਆ। ਪੈਸਾ ਆ ਨਾ, ਹੁਣ ਪੈਸਾ ਆ ਗਿਆ। ਬਾਕੀ ਜਿਮਨੀ ਚੋਣਾਂ ਦੀ ਕਹਿੰਦੇ ਮਾਟਰਾ ਫੇਰ ਤਿਆਰੀ ਆ, ਉਹ ਤਾਂ ਵਿਚਲੀ ਗੱਲ ਤਾਂ ਮੈਂ ਹੀ ਦੱਸੂਗਾ। ਪਹਿਲਾਂ ਤੇਤੋਂ ਹੀ ਪੁੱਛ ਲੈਂਦੇ ਆ, ਆਇਆ ਹੈ ਕੋਈ ਦੁਬਾਰਾ ਵੋਟਾਂ ਪਾਉਣ ਦੀ ਤਿਆਰੀ? ਨਹੀਂ ਵੀ ਮੈਨੂੰ ਤਾਂ ਨਹੀਂ ਪਤਾ, ਤੂੰ ਦੱਸ ਆਇਆ ਹੁਣ ਕੌਣ ਆ ਰਿਹਾ? ਲਾਲਪੁਰੇ ਦਾ ਪੰਗਾ ਪਿਆ। ਇਹ ਸਰਕਾਰ ਇਦਾਂ ਦੀ ਆਈ ਆ, ਇਹ ਸ਼ੁਰੂ ਤੋਂ ਲੈ ਕੇ ਮੈਨੂੰ ਲੱਗਦਾ ਇਹਨਾਂ ਦਾ ਧਿਆਨ, ਇਹ ਕਹਿ ਸਕਦੇ ਆ ਵੀ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਿਮਨੀ ਚੋਣਾਂ ਨੇ। ਕਦੀ ਲੁਧਿਆਣੇ ਵਾਲੀ ਆ ਗਈ, ਕਦੀ ਤਾਰਨ ਦੀ ਆ ਗਈ, ਕਦੀ ਕਿਤੇ ਦੀ ਆ ਗਈ। ਨਹੀਂ ਉਹ ਕਹਿੰਦੇ ਅਸੀਂ ਜਿਹੜਾ ਵੀ ਕੀਤਾ ਨਵਾਂ ਹੀ ਕੰਮ ਕੀਤਾ, ਚਾਹੇ ਥੋਕੇ ਹੀ ਝੱਟਿਆ, ਉਹ ਵੀ ਨਵਾਂ ਹੀ ਕੀਤਾ। ਤੇ ਲਾਲਪੁਰੇ ਦੀ ਗੱਲ ਆ ਤਾਇਆ, ਇਹ ਕੀ ਹੋਇਆ ਕਿ ਇਹਦੇ ਵਿੱਚ ਬਹੁਤ ਉਦੋਂ ਮਸ਼ਹੂਰ ਹੋਇਆ ਸੀ ਕਿ ਇੱਕ ਕੁੜੀ ਨੂੰ ਪੁਲਿਸ ਵਾਲਿਆਂ ਨੇ ਕੁੱਟਿਆ। ਇਹਦੀ ਵੀਡੀਓ ਵਾਇਰਲ ਹੋ ਗਈ।
ਜੇ ਉਹ ਵੀਡੀਓ ਵਾਇਰਲ ਨਾ ਹੁੰਦੀ ਤਾਂ ਕੁਝ ਵੀ ਨਹੀਂ ਹੋਣਾ ਸੀ। ਇਹ ਤਾਂ ਭਲਾ ਹੋਵੇ ਜਿਹਨੇ ਕੈਮਰੇ ਬਣਾਤੇ। ਤੁਸੀਂ ਤੋਂ ਅੰਦਾਜ਼ਾ ਲਾਓ, ਇਹ ਤਾਂ ਚਲੋ ਵੀਡੀਓ ਬਣ ਗਈ, ਜਿਨ੍ਹਾਂ ਦਾ ਕੋਈ ਪ੍ਰੂਫ ਹੀ ਨਹੀਂ ਉਹਨਾਂ ਦੇ ਇਦਾਂ ਕੁੱਟ ਪੈਂਦੀ ਆ। ਥਾਣਿਆਂ ਦੇ ਵਿੱਚ ਕੀ ਗੱਲ ਅੱਜ ਬੰਦ ਹੋ ਗਈ ਆ, ਸਭ ਕੁਝ ਚੱਲਦਾ। ਸਭ ਕੁਝ ਚੱਲਦਾ। ਉਹਦੇ ਵਿੱਚ ਕੀ ਹੋਇਆ ਕਿ ਉਹ ਕੁੜੀ ਜਿਹੜੀ ਆ ਉਹ ਪੁਲਿਸ ਵਾਲਿਆਂ ਨੇ ਕੁੱਟੀ, ਕਿਤੇ ਪੈਲਸ ਦੇ ਵਿੱਚ ਗਈ ਸੀ। ਗੱਲ ਸਾਹਮਣੇ ਇਹ ਆਈ ਵੀ ਉੱਥੇ ਟੈਕਸੀ ਡਰਾਈਵਰ ਸੀਗੇ, ਟੈਕਸੀ ਡਰਾਈਵਰਾਂ ਦੇ ਨਾਲ ਹੀ ਪਹਿਲਾਂ ਝੜਪ ਹੋਈ ਆ ਕੁੜੀ ਦੀ। ਉਹਦਾ ਦੋਸ਼ ਇਹ ਆ ਵੀ ਇਹ ਟੈਕਸੀ ਡਰਾਈਵਰਾਂ ਨੇ ਮੈਨੂੰ ਛੇੜਿਆ ਤੇ ਮੇਰੇ ਘਰ ਦੇ ਵੀ ਨਾਲ ਸੀ। ਉਹ ਤੋਂ ਹੀ ਗੱਲ ਵੱਧਦੀ ਪੁਲਿਸ ਵਿੱਚ ਇਨਵੋਲਵ ਹੋਈ ਆ। ਪੁਲਿਸ ਵਾਲਿਆਂ ਨੇ ਉਹ ਕੁੜੀ ਕੁੱਟੀ। ਹੁਣ ਉਹ ਜਿਹੜੇ ਟੈਕਸੀ ਡਰਾਈਵਰਾਂ ਦੇ ਵਿੱਚੋਂ ਜਦੋਂ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਤਾਂ ਆਮ ਲੋਕਾਂ ਨੂੰ ਉੱਪਰ ਲਿਜਾਣਾ, ਵੈਸੇ ਤਾਂ ਇਹ ਦਾਅਵਾ ਤਾਂ ਇਹਨਾਂ ਦਾ ਇਹ ਸੀ ਵੀ ਅਸੀਂ ਸਾਰਿਆਂ ਦਾ ਪਹਿਲਾਂ ਕਰੈਕਟਰ ਚੈੱਕ ਕੀਤਾ। ਇਹਨਾਂ ਨੇ ਉਹਨਾਂ ਟੈਕਸੀ ਡਰਾਈਵਰਾਂ ਦੇ ਵਿੱਚੋਂ ਇੱਕ ਬੰਦਾ ਲਾਲ ਭੁਲਾ MLA ਬਣਾਤਾ। ਹੁਣ ਇੰਨੇ ਸਾਲਾਂ ਦੇ ਬਾਅਦ ਉਹ ਜਿਹੜਾ ਕੇਸ ਸੀ ਉਹ ਵਾਪਸ ਆ ਗਿਆ ਤੇ ਉਹਦੇ ਵਿੱਚ ਇਹਨੂੰ 4 ਸਾਲ ਦੀ ਸਜ਼ਾ ਹੋ ਗਈ। ਹੁਣ ਸਜ਼ਾ ਦੇ ਵਿੱਚ ਹੁਣ ਇਹ ਆ ਵੀ ਉਹਨੂੰ ਵਿਧਾਇਕੀ ਤੋਂ ਅਸਤੀਫਾ ਵੀ ਦੇਣਾ ਪੈਣਾ। ਹਾਈ ਕੋਰਟ ਵਿੱਚ ਚਲੇ ਗਿਆ ਬੰਦਾ, ਹਾਈ ਕੋਰਟ ਤੋਂ ਵੀ ਕਹਿ ਦਿੱਤਾ ਨਹੀਂ ਵੀ ਤੂੰ ਤਾਂ ਬੰਦੇ ਗਲਤੀ ਤਾਂ ਕੀਤੀ ਹੋਏ ਤੇ ਤੈਨੂੰ ਭੁਗਤਣੀ ਤੇ ਹੁਣ ਸੁਪਰੀਮ ਕੋਰਟ ਜਾਊ ਟਾਈਮ ਪਾਸ ਕਰਨ ਨੂੰ। ਪਰ ਸੁਪਰੀਮ ਕੋਰਟ ਦੇ ਵਿੱਚ ਫਿਰ ਸਾਰੀ ਗੌਰਮੈਂਟ ਹੀ ਫਸਣੀ ਆ। ਗੌਰਮੈਂਟ ਇੱਦਾਂ ਫਸਣੀ ਆ, ਉਹਦੀ ਸੁਪਰੀਮ ਕੋਰਟ ਦੀ ਪਹਿਲਾਂ ਦੀ ਹੀਅਰਿੰਗ ਆ ਵੀ ਜਿਹਨੂੰ ਸਜ਼ਾ ਹੋ ਗਈ ਆ ਪਹਿਲਾਂ ਸਸਪੈਂਡ ਕਰਕੇ ਲਿਆਓ। ਬਿਲਕੁਲ ਭੱਤੇ ਦਾ ਸਾਰੇ ਇਹ ਲੈ ਰਿਹਾ ਹੁਣ ਤੱਕ। ਲੈ ਮੈਂ ਤੁਹਾਨੂੰ ਤਾਇਆ ਵੇਖ ਹੁਣ ਵਿਚਲੀ ਗੱਲ ਦੱਸਦਾ, ਗੱਲ ਉਹਨੇ ਭੱਤਿਆਂ ਦੀ ਕਰ ਲਈ। ਅੱਛਾ, ਅਸਲ 'ਚ ਗਵਰਨਮੈਂਟ ਨੇ ਜੁਲਾਈ ਮਹੀਨੇ ਤੋਂ ਉਹਦੇ ਭੱਤੇ, ਉਹਦੀ ਗੱਡੀ ਤੇ ਉਹਦੀ ਤਨਖਾਹ ਤਨਖੂ ਕੀਤੀ ਉਹ ਬੰਦ, ਸਿਰਫ ਬਚਣ ਲਈ ਕਿ ਜਦੋਂ ਸੁਪਰੀਮ ਕੋਰਟ ਨੇ ਡੰਡਾ ਫੇਰਿਆ ਨਾ ਉਦੋਂ ਕਹਿ ਦਾਂਗੇ ਲੈ ਜੀ ਅੱਜ ਤਾਂ ਬੰਦ ਕੀਤੀ ਉਹ ਸੀਗੀ, ਜਦੋਂ ਸਾਨੂੰ ਪਤਾ ਲੱਗਾ ਲਾ ਦਿੰਦੇ ਆ। ਪਰ ਕੋਠੀ ਫਲੈਟ ਹਜੇ ਵੀ ਉਹਦੇ ਕੋਲ ਹੀ ਆ। ਬਾਕੀ ਮੈਂ ਤੈਨੂੰ ਦੱਸਾਂ ਮਾਟਰਾ, ਇਹ ਲਾਣਾ ਹੀ ਮਾੜਾ। ਅੱਛਾ, ਲਾਣਾ ਇਦਾਂ ਮਾੜਾ, ਘੁੱਟ ਕੇ ਰੱਖਿਓ ਗੱਲ। ਇਹਦਾ ਸੀਗਾ ਜੀਜਾ MLA, ਪਤਾ ਹੋਵੇ ਹੁਣ ਗੱਲ ਉਹ ਮਾਈਨਿੰਗ ਦੇ ਵਿੱਚ ਨਾ ਘਪਲਾ ਜਦ ਹੋਇਆ ਸੀ। ਇੱਕ SSP ਸੀ, ਨਾਂ ਭੁੱਲ ਗਿਆ ਮੈਨੂੰ, ਖਰੇ ਮੈਂ ਜਾਣ ਕੇ ਨਹੀਂ ਨਾਂ ਲੈਂਦਾ। ਉਹ SSP ਨੇ ਮਾਰਤੀ ਰੇਡ DGP ਦੀ ਆਗਿਆ ਲੈ ਕੇ। ਇਹਦਾ ਚੇਤਾ ਕਰ ਲਓ ਕੇਸ ਕਿਹੜਾ ਆ। SSP ਨੇ ਚੱਕ ਲਿਆ ਇਹਦਾ ਜੀਜਾ ਤੇ ਚੱਕ ਕੇ ਥਾਣੇ ਸੀਲ ਕਰਤਾ। ਉਦੋਂ ਦੇਖਿਓ ਕਿਤੇ ਵੀਡੀਓ ਕੱਢ ਕੇ, ਉਦੋਂ ਪੁਲਿਸ ਵਾਲਿਆਂ ਨੇ ਉਸ SSP ਦੇ ਪੈਰਾਂ 'ਚ ਫੁੱਲ ਪਾਏ ਸੀ ਵੀ ਲੈ ਵੀ ਤੂੰ ਹੱਤ ਕਰਾਤੀ, ਤੇ ਸਵੇਈ ਨੂੰ ਪਤਾ ਲੱਗਾ ਸਰਕਾਰ ਨੇ ਉਹਦੀ ਬਦਲੀ ਕਰਾਤੀ। ਇਹ ਲਾਣਾ ਹੀ ਮਾੜਾ ਆ। ਲਾਲਪੁਰੇ ਨੂੰ ਵੀ ਐਦਾਂ ਇਹਨਾਂ ਨੇ ਕੱਢ ਕੁੱਟ ਕੇ ਪਰੇ ਲਾ ਜਾਣਾ। ਅਸੀਂ ਮਲ 5 ਸਾਲ ਹੁਣ ਵੋਟਾਂ ਹੀ ਪਾਈ ਜਾਵਾਂਗੇ, ਹੋਰ ਕੋਈ ਕੰਮ ਨਹੀਂ। ਮੌਜ ਕਰੋ, ਮੇਲਾ ਲੱਗਾ ਰਹਿੰਦਾ। ਉਹ ਲੱਭਣਾ 1.5 ਸਾਲ ਰਹਿ ਗਿਆ। ਗੱਲ ਸੁਣ, ਗੱਲਾਂ ਚਿੱਤਾ ਭੁੱਲ ਜਾਣਾ। ਤੈਨੂੰ ਪਤਾ ਵੀ ਆਸਟ੍ਰੇਲੀਆ ਦੇ ਵਿੱਚ ਮੁੜ ਕੇ ਉਹ ਸਿੱਖ ਖੇਡਾਂ ਹੋਣ ਲੱਗੀਆਂ। ਮੈਨੂੰ ਆਹੋ ਉਹ ਤਾਂ ਹਰੇਕ ਸਾਲੇ ਹੁੰਦੀ ਹੈ। ਮੇਰਾ ਇਰਾਦਾ ਆ ਫਿਰ ਜਾਣ ਦਾ। ਮੈਂ ਜਾਣਾ ਚਲਦਾ ਜਾਵੇ, ਉੱਥੇ ਮਾੜੀਆਂ ਹਰਕਤਾਂ ਨਾ ਕਰਿਆ ਕਰਦਾ। ਲੈ। ਮੇਰੀ ਬਹੁਤ ਬੇਟਾ ਬੇਇੱਜ਼ਤੀ ਕਰਾ ਰਿਹਾ ਹੈ, ਤੂੰ ਗੋਲੀਆਂ ਨੂੰ ਦੇਖਦਾ ਰਹਿਣਾ ਕਿ ਬੀਚ ਤੇ ਜਾਣਾ, ਦਾਰੂ ਪੀਣੀ, ਪੱਬ ਜਾਣਾ, ਇੰਗਲੈਂਡ ਵਾਲੀਆਂ ਦੀਆਂ ਸ਼ਰਾਰਤਾਂ ਸਾਰੀਆਂ। ਇਹ ਜਿਹੜਾ ਵੀ ਪੂਰਾ ਪੋਲੀਟੀਸ਼ੀਅਨ ਆ, ਜਿੱਦਾਂ ਦੇ ਮਹਿਕਮੇ ਵਿੱਚ ਰਹਿੰਦਾ ਉਦਾਂ ਦਾ ਹੋ ਗਿਆ। ਜਿੰਨਾ ਗੰਦ ਇਹਨੇ ਪਾਇਆ ਸਾਰਾ ਮੇਰੇ ਨਾਲ ਆਈ ਜਾਂਦਾ। ਪਰ ਮੈਂ ਹੁਣ ਤੈਨੂੰ ਲਿਜਾਣਾ ਹੀ ਨਹੀਂ। ਉਹਦਾ ਮਾਸਟਰ ਕਹਿੰਦੇ ਵੀ 3, 4, 5 ਅਪ੍ਰੈਲ ਨੂੰ ਮੈਲਬਰਨ ਵਿੱਚ ਸਿੱਖ ਖੇਡਾਂ ਹੋਣੀਆਂ ਆਪਣੀਆਂ। ਤੇ ਮਾਪਾ ਤੋਂ ਗਏ ਸੀਗੇ ਮੈਂ ਇਹਦੇ ਨਾਲ, ਤੇ ਇੰਨੀ ਰੌਣਕ, ਬਹੁਤ ਰੌਣਕ ਸੀ। ਗੋਲਡ ਕੋਸਟ ਹੀ ਹੋਈਆਂ। ਤੇ ਪਿਛਲੀ ਵਾਰੀ ਦੱਸਦੀ ਆ ਜਦੋਂ ਮੈਲਬਰਨ ਹੋਈਆਂ ਨਾ ਗੇਮਾਂ 7-8 ਸਾਲ ਪਹਿਲਾਂ, ਉਦੋਂ ਕਹਿੰਦਾ 3 ਲੱਖ ਬੰਦਾ ਗਿਆ 3 ਦਿਨਾਂ 'ਚ। ਹੁਣ ਵੀ ਕਹਿੰਦੇ ਬਹੁਤ ਲੋਕੀ ਜਾਣੇ ਆ। ਮੈਂ ਸੋਚਦਾ ਆ ਨਦੀ ਨਾਮ ਸਹਿਯੋਗੀ ਮੇਲੇ ਗੇਮਾਂ ਹੋਣੀਆਂ 3, 4, 5 ਅਪ੍ਰੈਲ ਨੂੰ, ਵੀ 2-3 ਹਫ਼ਤੇ ਜਾਇਆ ਪਾਲੀ ਕੋਲ ਨਾਲ ਬਣਿਆ ਵਾ ਕਿ ਨਾਲ ਗੱਲ ਮੇਲਾ ਦੇਖਿਆ ਲੈਣੇ ਜੀ ਸਰ ਕੇ ਇਹਦਾ ਕੱਛਾ ਬਦਲਾ ਲਈ। ਅੱਗੇ ਉਹ ਭਾਵਾ ਭਰ ਗਏ ਤੇ ਲੋਕ ਕਹਿਣਗੇ ਪੈਰਾਸ਼ੂਟ ਨਾਲ ਉਤਰਿਆ ਉਲਟਾ ਸਾਰਾ ਕੱਛਾ ਪਾ ਕੇ ਪੈਗ ਸ਼ਾਟ ਨੂੰ ਮੇਤੋਂ ਹੀ ਲਾਉਣਾ ਤਾਂ। ਅੱਛਾ ਉਹ ਨਾਲੇ ਹੁਣ ਆਪਾਂ ਚਲੀਏ ਮਾੜਾ ਜਿਹਾ ਕਰਾ ਕਰੂ ਮਾਰਨਾ ਆ। ਚੱਲ ਮਾਟਰਾ ਬਨੂੰ ਜਾਂਦੇ ਜਾਂਦੇ ਇੱਕ ਗੱਲ ਦੱਸਦੇ, ਮਹਿੰਦੀ ਨੇ ਲਾਉਣ ਜਾਣਾ ਹੈਗਾ DJ ਅੱਜ ਕਿਤੇ ਆਪਣੇ ਪਿੰਡ 'ਚ ਹੀ। ਕਹਿੰਦੇ ਉੱਥੇ ਬਲੌਗਰ ਜੇ ਆ ਰਹੇ, ਉੱਥੇ ਤਾਂ ਕਹਿੰਦੇ ਟਿਕਟਾਂ ਲਾਤੀਆਂ, ਉੱਥੇ ਤਾਂ ਲਾਈਨ ਲੱਗੀ ਪਈ ਆ ਦੁਪਹਿਰ ਦੀ। ਇਹ ਟ੍ਰੈਂਡ ਕੀ ਹੋਇਆ ਬਈ? ਇਹ ਬਲੌਗਰ ਕੀ ਹੁੰਦੇ ਆ? ਬਲੌਗਰ ਸੂਤ ਬੜਾ ਤਾਂ ਇਹ ਬਲੌਗਰ ਜਿਹੜਾ YouTube ਤੇ ਮਸ਼ਹੂਰ ਹੋ ਗਿਆ ਬੰਦੇ, ਇਹ ਬੰਦੇ ਕਈ ਤਾਂ ਹੈਗੇ ਚਲੋ ਟੈਲੈਂਟਡ ਵੀ ਹੈਗੇ ਆ, ਉਹਨਾਂ ਤੇ ਇਤਰਾਜ਼ ਵੀ ਕੋਈ ਨਹੀਂ, ਬੰਦਿਆਂ ਕੋਲ ਟੈਲੈਂਟ ਹੈ, ਅੱਗੇ ਵਧੇ ਆ। ਪਰ ਸਾਡੇ ਦੇਸ਼ ਨੇ ਕਈ ਬੰਦੇ ਇਦਾਂ ਦੇ ਬਣਾਤੇ ਜਿਨ੍ਹਾਂ ਦੀ ਕੋਈ ਲੋੜ ਹੀ ਨਹੀਂ ਸੀ ਅੱਗੇ ਪਹੁੰਚਣ ਦੀ। ਤੇ ਅੱਗੇ ਸਾਡੀ ਜਨਤਾ ਵੀ ਉਹਨਾਂ ਨੂੰ ਬੜੀ ਫੋਲੋ ਕਰਦੀ ਆ, ਚਾਹੇ ਫੋਲੋ ਕਰਦੀ ਆ ਚਾਹੇ ਹਾਸੇ ਮਜ਼ਾਕ 'ਚ ਹੀ ਕਰਦੀ ਆ। ਇੱਕ ਜਿਹੜਾ ਬੰਦਾ ਅਕਲ ਵਾਲੀ ਗੱਲ ਕਰੂਗਾ ਉਹਦਾ ਕੋਈ ਨਹੀਂ ਸੁਣਦਾ, ਉਹਦੀ ਕੋਈ ਗੱਲ ਨਹੀਂ ਸੁਣਦਾ। ਕੋਈ ਬੁੱਕ ਜਿੰਨੇ ਬੰਦੇ ਨਲਾਇਕ ਆ
ਚਲੋ ਉਹਨਾਂ ਦਾ ਇੱਕ ਸਾਈਡ ਤੋਂ ਇਹ ਤਾਂ ਵੈਸੇ ਲੰਬੜਾ ਇਹ ਆ ਰੋਟੀ ਦਾ ਸਾਧਨ ਬਣ ਗਿਆ। ਰੋਟੀ ਦਾ ਸਾਧਨ, ਉਹ ਬੰਦਿਆਂ ਤੋਂ ਕੰਮ ਵੀ ਨਹੀਂ ਕੋਈ ਹੋਣਾ ਸੀ। ਉਹ ਨਾ ਭਰਾਵਾ, ਮੈਂ ਤਾਂ ਉਹਨਾਂ ਦੇ ਵਿਆਹ ਦਾ ਪੋਸਟਰ ਜਿਹਾ ਦੇਖਿਆ ਇਹਦੇ ਕੋਲੋਂ, ਉਹ ਮੀਡੀਆ ਹੀ ਉਹਨੇ ਕੀਤੀਆਂ, ਭੂਤਨਾ ਜਿਹਾ ਬਣਿਆ, ਕਹਿੰਦੇ ਆਹ ਬਲੌਗਰ ਨੇ ਆਉਣਾ, ਉਹਨੂੰ ਦੁਪਹਿਰ ਤੇ ਲਾਈਨਾਂ ਲੱਗੀਆਂ ਉਹਨਾਂ ਦੇ ਘਰ 'ਚ। ਇਹ ਮੈਂ ਦੇਖਦਾ ਵੀ ਇਹ ਕੰਮ ਨਾ ਸ਼ੁਰੂ ਕਰ ਲਿਆ, ਤਾਂ ਇਹਨੂੰ ਉੱਥੇ ਮੀਡੀਆ 'ਚ ਬਣਾ ਕੇ ਬਿਠਾ ਦਿੰਦੇ। ਭਰਾਵਾ ਸਾਤੋਂ ਇਹ ਕੰਮ ਨਹੀਂ ਹੋਣਾ, ਕਿਉਂਕਿ ਕੁੱਟ ਨਹੀਂ ਖਾਵਣੀ, ਕੋਈ ਗੁੱਸੇ 'ਚ ਆ ਗਿਆ। ਤੇਰਾ ਚੱਲ ਸਕਦਾ।